ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਦੇਵ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੀਵਰ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਆ, ਇਸ ਦੇ ਨਾਲ ਡੈਟ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਨੂੰ 14 ਸਾਲ ਹੋ ਗਏ, 15ਵਾਂ ਸਾਲ ਸ਼ੁਰੂ ਹੋ ਗਿਆ। ਕੱਲ ਲਗਭਗ 9:30 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਤਾਰ ਕਾਲਾਂ ਆਉਂਦੀਆਂ ਰਹੀਆਂ ਸਾਡੇ ਸਰੋਤਿਆਂ ਦੀਆਂ, ਫੇਰ 4 ਵਜੇ ਤੋਂ ਲੈ ਕੇ 5:45 ਵਜੇ 5:30 ਵਜੇ ਤਾਈਂ, ਤੇ ਰਾਤ ਨੂੰ ਵੀ ਜਿਹੜਾ ਮਸੂਦ ਮੱਲੀ ਉਹਨਾਂ ਦੇ ਪ੍ਰੋਗਰਾਮ 'ਚ ਲਗਾਤਾਰ ਕਾਲਾਂ ਆਉਂਦੀਆਂ ਰਹੀਆਂ। ਤੁਹਾਡਾ ਸਾਰਿਆਂ ਦਾ, ਸਰੋਤਿਆਂ ਦਾ, ਇਸ ਪਿਆਰ ਦਾ ਬਹੁਤ ਬਹੁਤ ਧੰਨਵਾਦ, ਤੇ ਆਸ ਆ ਵੀ ਅੱਗੇ ਨੂੰ ਵੀ ਤੁਸੀਂ ਏਦਾਂ ਹੀ ਸਾਥ ਦਿੰਦੇ ਰਹੋਗੇ। ਇੱਕ ਜ਼ਰੂਰ ਮੈਂ ਜਿੰਨੇ ਵੀ ਸਾਡੇ ਸਰੋਤੇ ਆ ਬੇਨਤੀ ਕਰੂੰਗਾ, ਵੀ ਚਲੋ ਫਾਈਨੈਂਸ਼ੀਅਲ ਸਪੋਰਟ ਤਾਂ ਹੁੰਦੀ ਆ, ਤੁਸੀਂ ਕਿਸੇ ਵੀ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆ ਅਮਰੀਕਾ ਕੈਨੇਡਾ ਦੁਨੀਆ 'ਚ ਕਿਤੇ ਵੀ ਰਹਿੰਦਾ, ਜੇ ਸੱਚਮੁੱਚ ਤੁਹਾਨੂੰ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਗੁੱਡ ਲੱਗਦੇ ਆ ਤੇ ਉਹਨਾਂ ਤੋਂ ਚੈੱਕ ਕਰੋ। ਜੇ ਉਹਨਾਂ ਕੋਲ ਰੇਡੀਓ ਸੈੱਟ ਹੈ ਨਹੀਂ ਤਾਂ ਉਹਨਾਂ ਨੂੰ ਰੇਡੀਓ ਸੈੱਟ ਲੈ ਕੇ ਦੇ ਦਿਓ। ਕੁਛ ਵੀ ਨਹੀਂ ਐਵੇਂ ਜਿੱਦਾਂ ਪਹਿਲੀਆਂ ਦੇ ਹਿਸਾਬ ਨਾਲ ਰੇਡੀਓ ਸੈੱਟ ਦੀ ਪ੍ਰਾਈਸ ਆ ਅੱਜ ਦੇ ਜ਼ਮਾਨੇ 'ਚ, ਜੇ ਇਨਫਲੇਸ਼ਨ ਨੂੰ ਲੈ ਕੇ ਦੂਜੀਆਂ ਚੀਜ਼ਾਂ ਦੀਆਂ ਕੀਮਤਾਂ ਦੇਖੀਆਂ ਜਾਣ। ਇੰਟਰਨੈਟ ਰੇਡੀਓ ਸੈੱਟ ਪੂਰੀ ਦੁਨੀਆ 'ਚ ਚੱਲਦੇ ਆ, ਉਹ ਫਿਕਸ ਪ੍ਰਾਈਸ ਸਾਡੀ $100 ਹੈਗੀ, ਜਦ ਦਾ ਹੀ ਆਪਾਂ ਸ਼ੁਰੂ ਕੀਤਾ 2010 ਦਾ, ਕਿਉਂਕਿ ਪੰਜਾਬੀ ਰੇਡੀਓ ਦਾ ਕੋਈ ਵੀ ਮਕਸਦ ਨਹੀਂ ਵੀ ਕਿਸੇ ਰੇਡੀਓ ਸੈੱਟ 'ਚੋਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਬਣਾਉਣਾ। ਸਾਨੂੰ ਇਹ ਸੀ ਵੱਧ ਤੋਂ ਵੱਧ ਜਿਹੜੇ ਲਿਸਨਰ ਆ ਉਹ ਸਾਡੇ ਨਾਲ ਜੁੜਨ। ਸੋ ਬਹੁਤ ਵਾਰ ਘਰਾਂ 'ਚ ਇਕੱਲੇ ਬੰਦੇ ਹੁੰਦੇ ਹੈਗੇ ਆ, ਨਵੇਂ ਪਰਿਵਾਰ ਆਏ ਆ, ਜਿਨ੍ਹਾਂ ਨੂੰ ਤੇ ਉਹਨਾਂ ਨੂੰ ਤੁਸੀਂ ਗਿਫਟ ਲੈ ਕੇ ਦੇ ਦਿਓ। ਹੋਰ ਵੀ ਤਾਂ ਆਪਾਂ ਗਿਫਟ ਦਿੰਦੇ ਹੀ ਆ ਨਾ ਦੀਵਾਲੀ ਤੇ ਜਾਂ ਹੋਰ ਕਿਸੇ ਪਾਸੇ। ਇੰਨੀ ਜ਼ਰੂਰ ਸਾਡੇ ਵੱਲੋਂ ਜ਼ਰੂਰ ਬੇਨਤੀ ਆ ਵੀ ਹਰ ਇੱਕ ਪੰਜਾਬੀ ਦੇ ਘਰ ਦੇ ਵਿੱਚ ਪੰਜਾਬੀ ਰੇਡੀਓ USA ਦਾ ਰੇਡੀਓ ਸੈੱਟ ਜ਼ਰੂਰ ਹੋਣਾ ਚਾਹੀਦਾ। ਜਿੰਨੇ ਵੀ ਸਾਡੇ 15 AM ਤੇ FM ਸਟੇਸ਼ਨਸ ਆ ਯੂਨੀਵਰਸਿਟੀ ਤੋਂ ਲੈ ਕੇ ਇੱਧਰ ਬੇਕਰਸਫੀਲਡ ਤਾਈਂ, ਜਿਨ੍ਹਾਂ ਦੇ ਘਰਾਂ 'ਚ ਛੋਟਾ ਰੇਡੀਓ ਸੈੱਟਸ ਕਾਰਾਂ ਵਾਲਾ ਚੱਲਦਾ ਹੈਗਾ, ਉਹ ਬਾਕੀ ਜਿੱਥੇ ਨਹੀਂ ਉਹ ਇੰਟਰਨੈਟ ਰੇਡੀਓ ਸੈੱਟਸ ਜਿਹੜੇ ਆ ਲੈ ਸਕਦੇ ਆ, ਲੈ ਕੇ ਗਿਫਟ ਜ਼ਰੂਰ ਦਿਆ ਕਰੋ। ਕਾਲ ਕਰ ਦਿਓ, ਆਪਾਂ ਮੇਲ ਕਰ ਸਕਦੇ ਹੈਗੇ ਆ ਉੱਥੇ ਸਿੱਧੇ, ਤੇ ਤੁਸੀਂ ਕਾਲ ਕਰ ਲਿਓ ਜਦੋਂ ਵੀ ਤੁਹਾਡਾ ਪੰਜਾਬੀ ਰੇਡੀਓ USA ਦੇ ਟਾਈਮ ਲੱਗੇ 408-272-5200 ਦੇ ਉੱਤੇ। ਜੀ ਤੇ ਇੱਕ ਵਾਰੀ ਫਿਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ, ਪੂਰੇ ਅਦਾਰੇ ਵੱਲੋਂ ਸਾਰੇ ਹੀ ਸਰੋਤਿਆਂ, ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅਥਾਹ ਪਿਆਰ ਦੇ ਲਈ, ਮਾਣ ਦੇ ਲਈ, ਸਤਿਕਾਰ ਦੇ ਲਈ। ਤੇ ਵੱਖ-ਵੱਖ ਜਿਹੜੀਆਂ ਚੀਜ਼ਾਂ ਤੁਸੀਂ ਘਲਾਈਆਂ, ਚਾਹੇ ਸਮੋਸੇ ਆ, ਚਾਹੇ ਲੱਡੂਆਂ ਦੇ ਡੱਬੇ ਆ, ਚਾਹੇ ਹੋਰ ਮਠਿਆਈਆਂ ਦੇ ਡੱਬੇ ਆ, ਹੋਰ ਗਿਫਟ ਆ, ਉਸ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜਾ ਉਹ ਕਰਦੇ ਹਾਂ। ਸਾਡੇ ਸਰੋਤਿਆਂ ਨੇ ਈਵਨ ਰਾਜਕਰਨਵੀਰ ਸਿੰਘ ਜੀ ਜਿਹੜਾ ਹੈਪੀ ਬਰਥਡੇ ਮਨਾਇਆ, ਘਰ ਕੇਕ ਕੱਟਿਆ ਤੇ ਉਹਨਾਂ ਨੇ ਵੀਡੀਓ ਵੀ ਭੇਜੀ ਆ, ਉਹ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਸਰੋਤਿਆਂ ਦੇ ਨਾਲ। ਜੀ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ, ਬਹੁਤ ਬਹੁਤ ਇੰਨੇ ਅਥਾਹ ਪਿਆਰ ਦੇ ਲਈ। ਤੁਸੀਂ ਸਾਰਿਆਂ ਨੇ ਪੰਜਾਬੀ ਰੇਡੀਓ USA ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਿਆ, ਸਾਨੂੰ ਸਾਰਿਆਂ ਨੂੰ ਪਰਿਵਾਰਕ ਮੈਂਬਰ ਦੇ ਵਜੋਂ ਨਾਲ ਜੋੜ ਕੇ ਰੱਖਿਆ, ਜਗ੍ਹਾ ਦਿੱਤੀ ਆਪਣੇ ਘਰਾਂ 'ਚ, ਉਸ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਵੱਲ ਵਧੀਏ, ਖਬਰਾਂ ਦੇ ਵੱਲ ਸ਼ੁਰੂਆਤ ਕਰਦੇ ਹਾਂ। ਪਹਿਲੀ ਵੱਡੀ ਜਿਹੜੀ ਖਬਰ ਅੱਜ ਦੀ ਇਹੀ ਆ ਰਹੀ ਹੈ, ਸੀਕਰਟ ਸਰਵਿਸ ਦੀ ਡਾਇਰੈਕਟਰ ਅਸਤੀਫਾ ਦੇ ਗਏ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਰੈਲੀ ਦੇ ਉੱਤੇ 13 ਜੁਲਾਈ ਨੂੰ ਜਦ ਉਹਨਾਂ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਸਾਰੀਆਂ ਉਂਗਲਾਂ ਸੀਕਰਟ ਸਰਵਿਸ ਦੇ ਵੱਲ ਨੂੰ ਉੱਠੀਆਂ ਵੀ ਇੱਕ ਸਾਬਕਾ ਰਾਸ਼ਟਰਪਤੀ ਤੇ ਮੌਜੂਦਾ ਜਿਹੜੇ ਆ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਇੱਕ ਅਹਿਮ ਉਮੀਦਵਾਰ, ਇੱਕ ਪਾਰਟੀ ਦੇ ਮੇਨ ਉਮੀਦਵਾਰ, ਉਹਨਾਂ ਦੀ ਸੁਰੱਖਿਆ ਦੇ ਵਿੱਚ ਐਡੀ ਵੱਡੀ ਅਣਗਹਿਲੀ ਕਿੱਦਾਂ ਹੋਈ। ਕਿੰਬਰਲੀ ਚੀਟਲ ਨੇ ਕੱਲ ਕਾਂਗਰਸ ਦਾ ਵੀ ਜਿਹੜਾ ਉਹ ਸਾਹਮਣਾ ਕੀਤਾ, ਜਿੱਥੇ ਦੋਨਾਂ ਹੀ ਧਿਰਾਂ ਵੱਲੋਂ ਉਹਨਾਂ ਨੂੰ ਕਈ ਸਵਾਲ ਕੀਤੇ ਗਏ, ਜਿਨ੍ਹਾਂ ਦੇ ਉਹ ਕਹਿ ਸਕਦੇ ਹਾਂ ਵੀ ਸੰਤੁਸ਼ਟ ਜਵਾਬ ਦੇਣ 'ਚ ਨਾਕਾਮਯਾਬ ਰਹੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੋਨਾਂ ਧਿਰਾਂ ਦੇ ਦੁਆਰਾ ਇਹਨਾਂ ਨੂੰ ਅਸਤੀਫਾ ਦੇਣ ਦੀ ਜਿਹੜੀ ਚਿੱਠੀ ਵੀ ਲਿਖੀ ਗਈ ਤੇ ਇਵੈਂਚੁਅਲੀ
ਅੱਜ ਕਿਮਬਰਲੀ ਚੀਟਲ ਨੇ ਜਿਹੜਾ ਆ ਅਸਤੀਫਾ ਦੇ ਦਿੱਤਾ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਦੇ ਵਜੋਂ। ਅਗਸਤ 2022 ਦੇ ਵਿੱਚ ਕਹਿੰਦੇ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਦੇ ਵਜੋਂ ਪ੍ਰੈਜ਼ੀਡੈਂਟ ਬਾਈਡਨ ਨੇ ਇਹਨਾਂ ਨੂੰ ਜਿਹੜੀ ਉਹ ਸਹੁੰ ਚੁਕਾਈ ਸੀਗੀ। ਸੋ ਉਹਨਾਂ ਨੇ ਕਿਹਾ ਵੀ ਮੈਂ ਪੂਰੀ ਰਿਸਪੌਂਸਿਬਿਲਿਟੀ ਲੈਂਦੀ ਆ, ਜਿਹੜੇ ਸਿਕਿਉਰਿਟੀ ਦੇ ਵਿੱਚ ਅਣਗਹਿਲੀ ਹੋਈ ਆ, ਲੈਪਸ ਹੋਇਆ ਆ। ਇਹਨਾਂ ਨੇ ਜਿਹੜੀ ਇਹ ਈਮੇਲ ਆਪਣੇ ਸਟਾਫ ਨੂੰ ਜਿਹੜੀ ਉਹ ਲਿਖੀ ਹੈ, ਜੋ ਕਿ ਐਸੋਸੀਏਟ ਪ੍ਰੈਸ ਦੇ ਹੱਥ ਜਿਹੜੀ ਉਹ ਲੱਗੀ ਹੈ। ਕਹਿੰਦੇ ਵੀ ਰੀਸੈਂਟ ਇਵੈਂਟਸ ਦੀ ਰੌਸ਼ਨੀ ਦੇ ਵਿੱਚ ਮੈਂ ਬੜੇ ਭਾਰੇ ਦਿਲ ਦੇ ਨਾਲ ਇਹ ਇੱਕ ਸਖਤ ਫੈਸਲਾ ਲੈ ਰਹੀ ਹਾਂ ਵੀ ਮੈਂ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੀ ਹਾਂ। ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਆਉਣ ਵਾਲੀ ਆ। ਰੀਸੈਂਟਲੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਹੋ ਕੇ ਹਟੀ ਆ। ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਹੜੇ ਆ ਉਹ ਸਿਖਰਾਂ ਤੇ ਚੱਲ ਰਹੇ ਆ। ਉਸੇ ਦਰਮਿਆਨ ਪੈਂਸਿਲਵੇਨੀਆ ਦੇ ਵਿੱਚ ਕ੍ਰੁਕਸ ਦੇ ਦੁਆਰਾ ਰਾਸ਼ਟਰਪਤੀ ਟਰੰਪ ਨੂੰ ਮਾਰਨ ਦੀ ਜਿਹੜੀ ਇੱਕ ਕੋਸ਼ਿਸ਼ ਹੋਈ ਸੀ, ਜਿਸ ਦੇ ਵਿੱਚ ਟਰੰਪ ਹੁਣੀ ਬਾਲ ਜਿਹੜੇ ਉਹ ਬਚੇ ਸੀ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਸਵਾਲ ਉੱਠਦੇ ਰਹੇ ਸੀ। ਹੁਣ ਚੀਟਲ ਹੋਣਾ ਦਾ ਜਿਹੜਾ ਅਸਤੀਫਾ ਆਇਆ ਆ ਉਸ ਟਾਈਮ ਦੇ ਉੱਤੇ, ਜਦ ਇੱਕ ਦਿਨ ਪਹਿਲਾਂ ਹੀ ਕਾਂਗਰੈਸ਼ਨਲ ਕਮੇਟੀ ਦੇ ਸਾਹਮਣੇ ਉਹ ਪੇਸ਼ ਹੋਏ ਤੇ ਘੰਟਿਆਂ ਬੱਧੀ ਉਹਨਾਂ ਨੂੰ ਔਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਜੀ, ਸੋ ਬਿਲਕੁਲ ਕੱਲ ਜਦੋਂ ਉਹਨਾਂ ਦੀ ਹੀਅਰਿੰਗ ਹੋਈ ਸੀ ਤੇ ਕਾਫੀ ਜਿਹੜੀ ਉਹਨਾਂ ਦੀ ਖਚਾਈ ਆ ਉਹ ਉਸ ਹੀਅਰਿੰਗ ਦੇ ਵਿੱਚ ਹੋਈ ਸੀ। ਤੇ ਈਵਨ ਇੱਕ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਤਾਂ ਇਹ ਕਹਿਤਾ ਸੀ ਵੀ ਹੁਣ ਰਿਜ਼ਾਈਨ ਕਦੋਂ ਲਿਖਣਾ ਸ਼ੁਰੂ ਕਰਨਾ ਆ, ਤੇ ਉਸਨੇ ਜਿਹੜਾ ਆ ਨੋ ਉਸ ਟਾਈਮ ਦੇ ਉੱਤੇ ਕਿਹਾ ਸੀ। ਪਰ ਕਿੰਬਰਲੀ ਦਾ ਸੀਕ੍ਰੇਟ ਸਰਵਿਸ ਦੇ ਵਿੱਚ ਕਾਫੀ ਲੰਮਾ ਜਿਹੜਾ ਸਮਾਂ ਉਸਨੇ ਜੌਬ ਕੀਤੀ ਹੈਗੀ ਆ, ਤੇ ਕਾਂਗਰੈਸ਼ਨਲ ਕਮੇਟੀ ਦੇ ਵਿੱਚ ਘੰਟਿਆਂ ਬੱਧੀ ਉਸਦੀ ਜਿਹੜੀ ਹੀਅਰਿੰਗ ਚੱਲੀ ਸੀ ਤੇ ਉਸਨੇ ਖੁਦ ਮੰਨਿਆ ਸੀ ਵੀ ਇਹ ਬਹੁਤ ਵੱਡਾ ਜਿਹੜਾ ਸਿਗਨੀਫੀਕੈਂਟ ਆਪਰੇਸ਼ਨਲ ਫੇਲਿਅਰ ਹੋਇਆ ਹੈਗਾ, ਵੀ ਕਿਸ ਤਰ੍ਹਾਂ 130 ਮੀਟਰ ਦੀ ਦੂਰੀ ਦੇ ਉੱਤੇ ਇੱਕ ਸ਼ੂਟਰ ਚਲੇ ਜਦ ਕਿ ਕੁਝ ਦਿਨ ਪਹਿਲਾਂ ਈਰਾਨ ਨੇ ਧਮਕੀ ਦਿੱਤੀ ਸੀ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਅਸੀਂ ਮਾਰਨਾ ਆ। ਸਰੋਤਿਆਂ ਨੂੰ ਆਪਾਂ ਪਿਛਲੇ ਦਿਨਾਂ 'ਚ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ ਉਸ ਟਾਈਮ ਦੇ ਉੱਤੇ ਈਰਾਨ ਦਾ ਜਨਰਲ ਜਿਹੜਾ ਇਰਾਕ ਦੇ ਵਿੱਚ ਜਿਹੜੇ ਮਿਲੀਟੈਂਟਸ ਨੂੰ ਟ੍ਰੇਨ ਕਰਦਾ ਸੀ, ਜਨਰਲ ਸੁਲੇਮਾਨੀ, ਉਹਨੂੰ ਉੱਥੇ ਜਿਹੜਾ 에ਅਰ ਡਰੋਨ ਦੇ ਨਾਲ ਮਾਰ ਦਿੱਤਾ ਸੀ। ਸੋ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਆ ਉਹ ਬਹੁਤ ਵੱਡਾ ਜਿਹੜਾ ਗੁੱਸਾ ਸੀਗਾ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਹਿੰਦੇ ਆ ਵੀ ਮੈਂ ਬਹੁਤ ਜਲਦੀ ਜਿਹੜੇ ਆ ਉਹਨਾਂ ਦੀ ਰਿਪਲੇਸਮੈਂਟ ਆ ਉਹ ਕਰਨ ਜਾ ਰਿਹਾ ਹੈਗਾ। ਕਿੰਬਰਲੀ ਚੀਟਲ ਦੇ ਜੋ ਰਿਜ਼ਾਈਨ ਕੀਤਾ ਆ ਅਸਤੀਫੇ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਹੁਣੀ ਆਪਣੇ ਸੋਸ਼ਲ ਮੀਡੀਆ ਨੈਟਵਰਕ ਤੇ ਇਹ ਕਿਹਾ ਵੀ ਬਾਈਡਨ ਤੇ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਪ੍ਰੋਪਰਲੀ ਮੈਨੂੰ ਪ੍ਰੋਟੈਕਟ ਨਹੀਂ ਕੀਤਾ ਤੇ ਮੈਨੂੰ ਫੋਰਸ ਕੀਤਾ ਗਿਆ ਇੱਕ ਤਰ੍ਹਾਂ ਦੇ ਨਾਲ ਬੁਲੇਟ ਫॉर ਡੈਮੋਕ੍ਰੇਸੀ ਦੇ ਲਈ। ਇਹ ਕਹਿੰਦੇ ਵੀ ਮੇਰਾ ਬੜਾ ਵੱਡਾ ਗ੍ਰੇਟ ਆਨਰ ਆ ਤੇ ਇਸ ਦੇ ਲਈ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਜੈਂਡਰੋ ਮਾਰਕੋਸ ਉਹਨਾਂ ਨੇ ਵੀ ਕਿਹਾ ਵੀ ਮੈਂ ਪ੍ਰਾਊਡ ਹਾਂ ਵੀ ਮੈਂ ਕਿੰਬਰਲੀ ਚੀਟਲ ਦੇ ਨਾਲ ਕੰਮ ਕੀਤਾ ਤੇ ਉਹਦੀਆਂ ਗ੍ਰੇਟ ਸਰਵਿਸਿਜ਼ ਦੇ ਲਈ। ਸੀਕ੍ਰੇਟ ਸਰਵਿਸ ਜਿਹੜਾ ਆ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਹਿੱਸਾ ਹੀ ਹੈਗਾ ਆ, ਤੇ ਜਿਹਦੇ ਵਿੱਚ ਇਮੀਗ੍ਰੇਸ਼ਨ, ਟਰਾਂਸਪੋਰਟੇਸ਼ਨ, ਸਿਕਿਉਰਿਟੀ, US ਕੋਸਟ ਗਾਰਡ, ਇਹ ਸਾਰਾ ਕੁਝ ਆਉਂਦਾ ਆ। ਸਤੰਬਰ 11 2001 ਦੇ ਵਿੱਚ ਜਦੋਂ ਅੱਤਵਾਦੀ ਹਮਲਾ ਹੋਇਆ ਸੀ ਉਹ ਤੋਂ ਬਾਅਦ ਇਹ ਸਾਰਾ ਕੁਝ ਇਹਨਾਂ ਦੇ ਅੰਡਰ ਇਨਕਲੂਡ ਕੀਤਾ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ। $3 ਬਿਲੀਅਨ ਦਾ ਬਜਟ ਹੈਗਾ ਆ ਸੀਕ੍ਰੇਟ ਸਰਵਿਸ ਦਾ, ਤੇ ਇਹਨਾਂ ਕੋਲ ਬੜੇ ਤਕੜੇ ਸਟੇਟ ਆਫ ਦਾ ਆਰਟ ਫੋਰੈਂਸਿਕ ਲੈਬਸ ਆ, ਥ੍ਰੈਟ ਅਸੈਸਮੈਂਟ ਸੈਂਟਰ ਹੈਗਾ, 7800 ਦੇ ਕਰੀਬ ਸਪੈਸ਼ਲ ਏਜੰਟਸ ਸੀਕ੍ਰੇਟ ਸਰਵਿਸ ਦੇ ਲਈ ਕੰਮ ਕਰਦੇ ਹੈਗੇ। ਬਿਲਕੁਲ ਹਰਜੋਤ ਸਿੰਘ ਜੀ, ਸਵਾਲ ਜਿਹੜੇ ਉੱਥੇ ਪੁੱਛੇ ਗਏ ਵੀ ਜਦੋਂ ਤੁਹਾਨੂੰ ਪਤਾ ਵੀ ਜਿਹੜੀ AR-15 ਸਟਾਈਲ ਰਾਈਫਲ ਉੱਥੇ ਵਰਤੀ ਆ ਉਹਦੀ ਰੇਂਜ ਤਾਂ 400-500 ਯਾਰਡ ਤੱਕ ਆ, ਕੀ ਸੀਕ੍ਰੇਟ ਸਰਵਿਸ ਇਹ ਨਹੀਂ ਸੋਚਦੀ ਵੀ ਇੰਨੀ ਯਾਰਡ ਤੱਕ ਜਿਹੜੀ ਕਿ ਅਮਰੀਕਾ 'ਚ ਬਹੁਤ ਆਸਾਨੀ ਨਾਲ ਮਿਲਣ ਵਾਲੀ ਸੈਮੀ ਆਟੋਮੈਟਿਕ ਵੈਪਨ ਆ, ਉਸ ਤੋਂ ਜਿਹੜੇ ਕੈਂਡੀਡੇਟਸ ਨੂੰ ਜਾਂ ਸਾਬਕਾ ਰਾਸ਼ਟਰਪਤੀ ਜਾਂ ਮੌਜੂਦਾ ਰਾਸ਼ਟਰਪਤੀ ਉਹਨਾਂ ਨੂੰ ਬਚਾ ਕੇ ਜਿਹੜਾ ਉਹ ਰੱਖੇ? ਸੋ ਜਵਾਬ ਨਹੀਂ ਸੀ ਉਹਨਾਂ ਦੇ ਕੋਲ ਉਸ ਟਾਈਮ ਦੇ ਉੱਤੇ ਵੀ ਕੀ ਜਿਹੜਾ ਉਹ ਹੋਇਆ, ਕਮਿਊਨੀਕੇਸ਼ਨ ਫੇਲੀਅਰ ਆ, DEI ਹਾਇਰਸ ਦਾ ਰੌਲਾ ਆ, ਕੀ ਸੀਗਾ ਵੀ ਛੋਟੇ ਕੱਦ ਦੇ ਏਡੇ ਲੰਬੇ ਉੱਚੇ ਜਿਹੜੇ ਪ੍ਰੈਜ਼ੀਡੈਂਟ ਨੂੰ ਬਚਾਉਣ ਦੇ ਲਈ ਜਿਹੜੇ ਲਾਏ ਨੇ ਉਹ ਆ। ਪਰ ਇਵੈਂਚੁਅਲੀ ਬਕ ਸਟਾਪਸ ਵਿਦ ਹਰ, ਜਿੱਦਾਂ ਇਹ ਅਕਸਰ ਸ਼ਬਦ ਇਹ ਫਰੇਜ਼ ਵਰਤਿਆ ਜਾਂਦਾ ਆ ਵੀ ਸਾਰਾ ਦਾ ਸਾਰਾ ਜਿਹੜਾ ਭਾਰ ਆ ਉਸ ਦੇ ਉੱਤੇ ਕਿੰਬਰਲੀ ਚੀਟਲ ਦੇ ਉੱਤੇ ਜਿਹੜਾ ਉਹ ਆਉਂਦਾ ਆ ਤੇ ਉਸ ਨੂੰ ਅੱਜ ਇਵੈਂਚੁਅਲੀ ਦਬਾਅ ਵਿੱਚ ਆ ਕੇ ਜਿਹੜਾ ਆ ਅਸਤੀਫਾ
ਦੇਣਾ ਜਿਹੜਾ ਉਹ ਪਿਆ ਆ। ਸੋ ਕਹਿੰਦੇ ਵੀ ਹੁਣ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਅਲੈਜੈਂਡਰ ਮੈਯੋਰਕਸ ਆ, ਉਹਨਾਂ ਨੇ ਕਿਹਾ ਵੀ ਮੈਂ ਬਹੁਤ ਪ੍ਰਾਊਡ ਆ ਵੀ ਚੀਟਲ ਦੇ ਨਾਲ ਕੰਮ ਕੀਤਾ, ਅਸੀਂ ਉਹਦੀ ਸਰਵਿਸ ਦੇ ਲਈ ਗ੍ਰੇਟਫੁਲ ਆ। ਸੀਕ੍ਰੇਟ ਸਰਵਿਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਉਹ ਚੀਜ਼ਾਂ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ ਆ। ਤਕਰੀਬਨ 8000 ਇਹਨਾਂ ਦੇ ਸਪੈਸ਼ਲ ਏਜੰਟਸ ਨੇ। 27 ਸਾਲ ਚੀਟਲ ਨੇ ਸੀਕ੍ਰੇਟ ਸਰਵਿਸ ਦੇ ਵਿੱਚ ਕੰਮ ਕੀਤਾ। ਕੱਲ ਵੀ ਆਪਾਂ ਦੱਸ ਰਹੇ ਸੀ ਵੀ ਪੈਪਸੀਕੋ ਦੇ ਲਈ ਉਹ ਸਿਕਿਉਰਿਟੀ ਐਗਜ਼ੈਕਟਿਵ ਦੀ ਭੂਮਿਕਾ ਨਿਭਾ ਰਹੀ ਸੀਗੀ 2021 ਦੇ ਵਿੱਚ, ਤੇ ਫਿਰ 2022 ਦੇ ਵਿੱਚ ਦੁਬਾਰਾ ਬਾਈਡਨ ਹੁਣਾਂ ਨੇ ਇਹਨਾਂ ਨੂੰ ਵਾਪਸ ਲਿਆਂਦਾ ਤੇ ਡਾਇਰੈਕਟਰ ਜਿਹੜਾ ਉਹ ਲਾ ਦਿੱਤਾ ਸੀਗਾ। ਇਹਨਾਂ ਦੀ ਕੰਟਰੋਵਰਸੀ ਉਸ ਟਾਈਮ ਦੇ ਉੱਤੇ ਵੀ ਹੋਈ ਜਦ ਜਦੋਂ ਟਰੰਪ ਹੁਣਾਂ ਦੇ ਜਿਹੜੇ ਸਪੋਰਟਰਸ ਆ ਯੂਐਸ ਕੈਪੀਟਲ ਦੇ ਉੱਤੇ ਜਦੋਂ ਉਹਨਾਂ ਨੇ ਹਿੰਸਾ ਕੀਤੀ ਸੀ, ਸਟਾਰਮ ਕੀਤਾ ਸੀਗਾ 6 ਜਨਵਰੀ ਦੇ ਵਿੱਚ, ਤਾਂ ਉਦੋਂ ਵੀ ਜਿਹੜੇ ਟੈਕਸਟ ਮੈਸੇजेस ਆ ਮਿਸ ਹੋਏ ਸੀ। ਉਹਦੀ ਵੀ ਕਾਂਗਰੈਸ਼ਨਲ ਹੀਅਰਿੰਗ ਦੇ ਵਿੱਚ ਕੋਈ ਪਤਾ ਜਿਹੜਾ ਉਦੋਂ ਨਹੀਂ ਲੱਗਾ ਸੀਗਾ। ਇਹਨਾਂ ਦੀ ਟਾਈਮ ਜਦੋਂ ਰਿਹਾ ਇਹਨਾਂ ਦਾ ਏਜੰਸੀ ਦੇ ਵਿੱਚ, ਪਹਿਲੀ ਵੂਮਨ ਬਣੀ ਸੀ ਜਿਹੜੀ ਅਸਿਸਟੈਂਟ ਡਾਇਰੈਕਟਰ ਪ੍ਰੋਟੈਕਟਿਵ ਆਪਰੇਸ਼ਨਸ ਦੀ। ਉਸ ਟਾਈਮ ਦੇ ਉੱਤੇ ਇਹਨਾਂ ਨੂੰ ਨੇਮ ਕੀਤਾ ਗਿਆ ਤੇ ਪ੍ਰੈਜ਼ੀਡੈਂਟ ਤੇ ਹੋਰ ਡਿਗਨਿਟਰੀਜ਼ ਦੀ ਜਿਹੜੀ ਕਹਿ ਲਓ ਵੀ ਸੁਰੱਖਿਆ ਦਾ ਮੁੱਖ ਭਾਰ ਇਹਨਾਂ ਦੇ ਉੱਤੇ ਹੀ ਆਉਂਦਾ ਸੀ। 133 ਮਿਲੀਅਨ ਤੋਂ ਵੱਧ ਦੇ ਬਜਟ ਵਾਲੇ ਜਿਹੜੇ ਮਹਿਕਮੇ ਨੂੰ ਇਸ ਦੀ ਨਿਗਰਾਨੀ ਜਿਹੜੀ ਉਹ ਕਰਦੇ ਸੀ, ਤੇ ਮਹਿਜ ਦੂਜੀ ਔਰਤ ਬਣੀ ਆ ਜਿਸ ਨੇ ਏਜੰਸੀ ਨੂੰ ਜਿਹੜਾ ਉਹ ਲੀਡ ਕੀਤਾ ਸੀ। ਇਸ ਦੀ ਥਾਂ ਦੇ ਉੱਤੇ ਹੁਣ ਕੌਣ ਆਊਗਾ, ਇਸ ਦੇ ਲਈ ਹੁਣ ਵੱਖ-ਵੱਖ ਨਾਮ ਜਿਹੜੇ ਉਹ ਆਉਣੇ ਸ਼ੁਰੂ ਹੋਣਗੇ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜਦੋਂ ਲੈਟਰ ਜਾਰੀ ਕੀਤਾ ਪਿਛਲੇ ਐਤਵਾਰ ਭਈ ਮੈਂ ਇਸ ਰੇਸ ਦੇ ਵਿੱਚੋਂ ਬਾਹਰ ਹੋਣ ਜਾ ਰਿਹਾ ਆ, ਉਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਕੁਐਸਚਨ ਕਰਨਾ ਸ਼ੁਰੂ ਕਰਤਾ ਵੀ ਪ੍ਰੈਜ਼ੀਡੈਂਟ ਬਾਈਡਨ ਜਿੰਦਾ ਵੀ ਹੈਗਾ ਕਿ ਨਹੀਂ। ਇਹ ਕਿੱਦਾਂ ਹੋ ਗਿਆ ਵੀ ਇੱਕ ਲੈਟਰ ਇਸ਼ੂ ਕੀਤਾ ਉਹ ਪ੍ਰੈਸ ਦੇ ਸਾਹਮਣੇ ਨਹੀਂ ਆ ਰਹੇ ਹੈਗੇ ਜਾਂ ਬਹੁਤ ਬਿਮਾਰ ਹੈਗੇ ਆ। ਸੋ ਉਸ ਸੰਬੰਧ ਦੇ ਵਿੱਚ ਅੱਜ ਵਾਈਟ ਹਾਊਸ ਦੇ ਵਿੱਚੋਂ ਪ੍ਰੈਸ ਰਿਲੀਜ਼ ਹੋਈ ਹੈਗੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਪ੍ਰਾਈਮ ਟਾਈਮ ਦੇ ਉੱਤੇ ਕੱਲ ਨੂੰ 8 ਵਜੇ ਈਸਟਰਨ ਸਟੈਂਡਰਡ ਟਾਈਮ ਜੋ ਹੈਗਾ ਉਹ ਓਵਲ ਆਫਿਸ ਦੇ ਵਿੱਚੋਂ ਐਡਰੈਸ ਕਰਨਗੇ। ਉਹਦੇ ਵਿੱਚ ਉਹ ਦੱਸਣਗੇ ਵੀ ਮੈਂ ਆਪਣੀ ਜੌਬ ਜਿਹੜੀ ਆ ਅਮਰੀਕਨ ਲੋਕਾਂ ਨੂੰ ਉਹ ਫਿਨਿਸ਼ ਕਰਨ ਜਾ ਰਿਹਾ ਹੈਗਾ। ਹੋਪਫੁਲੀ ਉਹ ਐਜ਼ ਏ ਪ੍ਰੈਜ਼ੀਡੈਂਟ ਤਾਂ ਰਹੂਗੇ, ਪਰ ਕਿਉਂ ਉਹਨਾਂ ਨੇ ਜਿਹੜਾ ਕੁਇਟ ਕੀਤਾ ਹੈਗਾ ਨੈਕਸਟ ਇਲੈਕਸ਼ਨ ਦੇ ਲਈ, ਉਹਦੇ ਬਾਰੇ ਜਿਹੜਾ ਆ ਉਹ ਦੱਸਣਗੇ। ਪਲੱਸ ਕਿਉਂ ਉਹਨਾਂ ਨੇ ਜੋ ਕਮਲਾ ਦੇਵੀ ਹੈਰਿਸ ਆ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੂੰ ਐਂਡੋਰਸ ਕੀਤਾ ਹੈਗਾ। ਸੋ ਉਹ ਅੱਜ ਕੱਲ ਡੈਲਵੇਅਰ ਗਏ ਹੋਏ ਆ ਆਪਣੇ ਰਿਹੋਬੋਥ ਬੀਚ ਜਿਹੜਾ ਘਰ ਹੈਗਾ ਉੱਥੇ, ਕਿਉਂਕਿ ਕੋਵਿਡ ਤੋਂ ਰਿਕਵਰ ਕਰ ਰਹੇ ਹੈਗੇ ਆ ਤੇ ਕੱਲ ਨੂੰ ਜਿਹੜਾ ਆ ਉਹ ਐਡਰੈਸ ਕਰਨਗੇ ਤੇ ਕੱਲ ਪਤਾ ਚੱਲੇਗਾ ਵੀ ਉਹਨਾਂ ਦੇ ਕੀ ਵਿਚਾਰ ਸੀ ਇਸ ਇਲੈਕਸ਼ਨ ਤੋਂ ਬਾਹਰ ਹੋਣ ਦੇ ਲਈ। ਜੀ, ਸੋ ਓਵਲ ਆਫਿਸ ਤੋਂ ਕੱਲ ਮੁਲਕ ਨੂੰ ਸੰਬੋਧਨ ਜਿਹੜਾ ਉਹ ਕਰਨ ਜਾ ਰਹੇ ਆ ਤੇ ਕਹਿੰਦੇ ਵੀ ਮੁੱਖ ਫੋਕਸ ਇਹ ਗੱਲਾਂ ਤਾਂ ਜਿਹੜੀਆਂ ਕਰਨਗੇ, ਨਾਲ ਉਹ ਦੱਸਣਾ ਚਾਹ ਰਹੇ ਆ ਵੀ ਰਹਿ ਗਏ ਕਾਰਜਕਾਲ ਦੇ ਵਿੱਚ ਐਜ਼ ਏ ਪ੍ਰੈਜ਼ੀਡੈਂਟ ਉਹ ਹੋਰ ਕਿਹੜੀਆਂ ਚੀਜ਼ਾਂ ਦੇ ਉੱਤੇ ਫੋਕਸ ਕਰਨ ਨੂੰ ਜਿਹੜੇ ਉਹ ਜਾਣਗੇ। ਉਧਰ ਕਮਲਾ ਹੈਰਿਸ ਰਿਕਾਰਡ ਤੋੜ ਰਹੀ ਆ, ਖਾਸ ਕਰਕੇ ਜਿਹੜੇ ਆ ਫੰਡ ਰੇਜ਼ਿੰਗ ਨੂੰ ਲੈ ਕੇ। 1.5 ਦਿਨ ਦੇ ਵਿੱਚ ਹੁਣ ਤੱਕ 100 ਮਿਲੀਅਨ ਤੋਂ ਵੱਧ ਉਸਨੇ ਫੰਡ ਰੇਜ਼ਿੰਗ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਉਸ ਦੇ ਵਿੱਚ ਹਜ਼ਾਰਾਂ ਅਜਿਹੇ ਲੋਕ ਆ ਜਿਨ੍ਹਾਂ ਨੇ ਅਜੇ ਤੱਕ ਫੰਡ ਰੇਜ਼ਿੰਗ ਦੇ ਵਿੱਚ ਯੋਗਦਾਨ ਨਹੀਂ ਸੀ ਪਾਇਆ, ਪਹਿਲੀ ਵਾਰੀ ਉਹ ਯੋਗਦਾਨ ਪਾ ਰਹੇ ਹੈਗੇ ਆ। ਸੋ ਮਈ ਮਹੀਨੇ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ 100 ਮਿਲੀਅਨ ਤੋਂ ਘੱਟ ਫੰਡ ਰੇਜ਼ ਕੀਤਾ ਸੀ, ਪਰ ਇਹ 1.5 ਦਿਨ ਦੇ ਵਿੱਚ ਕਮਲਾ ਹੈਰਿਸ ਦੇ ਦੁਆਰਾ 100 ਮਿਲੀਅਨ ਤੋਂ ਵੱਧ ਫੰਡ ਰੇਜ਼ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਕਹਿ ਸਕਦੇ ਆ ਵੀ ਕੈਂਪੇਨ ਨੂੰ ਕਾਫੀ ਵੱਡਾ ਬੂਸਟ ਮਿਲਿਆ ਆ। ਜੇ ਦੇਖਿਆ ਜਾਵੇ ਤਾਂ ਕਮਲਾ ਹੈਰਿਸ ਦੀ ਪ੍ਰੈਜ਼ੀਡੈਂਟ ਦੀ ਕੈਂਡੀਡੇਸੀ ਆ ਉਹ ਤਕਰੀਬਨ ਤੈਅ ਇਸ ਲਈ ਲੱਗ ਰਹੀ ਆ ਵੀ ਉਹਦੇ ਕੋਲ ਇਨਫ ਡੈਲੀਗੇਟਸ ਹੈਗੇ ਨੇ ਵੀ ਜੋ ਕਨਵੈਨਸ਼ਨ ਦੇ ਵਿੱਚ ਇਸ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਆ, ਤਾਂ ਇਹਨਾਂ ਨੂੰ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਆ ਉਹ ਕੈਂਡੀਡੇਸੀ ਆ ਉਹ ਮਿਲ ਸਕਦੀ ਹੈਗੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਇਹ ਕਿੱਦਾਂ ਦੀ ਇਹਨਾਂ ਦੀ ਕਾਰਜਕਾਰੀ ਰਹਿੰਦੀ ਆ। ਆਪਣਾ ਰਨਿੰਗ ਮੇਟ ਕਿਸ ਨੂੰ ਬਣਾਉਣਗੇ, ਇਹ ਇਸ ਦੇ ਵਿੱਚ ਦੇਖਣ ਵਾਲੀ ਗੱਲ ਆ। ਇਹਨਾਂ ਨੂੰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਕਰਨਗੇ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਵੀ ਇਹ ਬਾਈਡਨ ਦੇ ਨਾਲੋਂ ਵੱਖਰੇ ਆ, ਆਪਣੇ ਕੈਂਪੇਨ ਨੂੰ ਕੋਈ ਨਵਾਂ ਰੰਗ ਨਵਾਂ ਰੂਪ ਦੇਣ ਦੀ ਉਹ ਜਿਹੜੀ ਉਹ ਕੋਸ਼ਿਸ਼ ਕਰਨਗੇ। ਰਿਪਬਲਿਕਨਸ ਇਸ ਟਾਈਮ ਕਮਲਾ ਹੈਰਿਸ ਦੇ ਉੱਤੇ ਇਹੀ ਕਹਿ ਰਹੇ ਆ, ਇਹੀ ਵਾਰ ਕਰ ਰਹੇ ਆ ਵੀ ਜੋ ਪ੍ਰੈਜ਼ੀਡੈਂਟ ਬਾਈਡਨ ਦਾ ਰੈਕਡ ਆ ਉਹੀ ਰੈਕਡ ਕਮਲਾ ਹੈਰਿਸ ਦਾ ਆ, ਕਿਉਂਕਿ ਉਹ ਹਰ ਟਰਨ ਦੇ ਉੱਤੇ ਉਹਨਾਂ ਦੇ ਨਾਲ ਜਿਹੜੇ ਉਹ
ਰਹੇ ਆ, ਨਾਰਥ ਕੈਰੋਲੀਨਾ ਤੋਂ ਰਨਿੰਗ ਮੇਟ ਆਉਂਦਾ ਆ, ਮਿਸ਼ੀਗਨ ਤੋਂ ਆਉਂਦਾ ਆ, ਜਾਂ ਹੋਰ ਕਿਹੜੀ ਸਵਿੰਗ ਸਟੇਟ ਤੋਂ ਆ ਸਕਦਾ ਹੈ। ਇੱਥੋਂ ਤੱਕ ਕਿ ਐਰੀਜ਼ੋਨਾ ਦੇ ਜਿਹੜੇ ਮਾਰਕ ਕੈਲੀ ਐਸਟਰੋਨੌਟ ਜੋ ਰਹੇ ਆ ਤੇ ਸੈਨੇਟਰ ਆ, ਉਹਨਾਂ ਦਾ ਨਾਮ ਵੀ ਜਿਹੜਾ ਇਸ ਚੀਜ਼ ਦੇ ਵਿੱਚ ਆ ਰਿਹਾ ਹੈਗਾ ਆ। ਉਧਰ ਐਂਥਨੀ ਜਿਹੜੇ ਬਲਿੰਕਨ ਨੇ, ਸੈਕਟਰੀ ਆਫ ਸਟੇਟ ਨੇ, ਉਹਨਾਂ ਨੇ ਕਿਹਾ ਵੀ ਜਿਹੜੇ ਕਮਲਾ ਹੈਰਿਸ ਆ ਉਹ ਯੂਐਸ ਫੋਰਨ ਪਾਲਿਸੀ ਦੇ ਵਿੱਚ ਇੱਕ ਲੀਡਿੰਗ ਵੌਇਸ ਆ। ਉਹ ਕਹਿੰਦੇ ਵੀ ਉਹ ਕਮਾਂਡ ਕਰਦੇ ਨੇ ਵਰਲਡ ਲੀਡਰਸ ਦੇ ਜਿਹੜੇ ਉਹ ਰੂਮ ਦੇ ਵਿੱਚ। ਸੋ ਕਹਿ ਸਕਦੇ ਹਾਂ ਵੀ ਡੈਮੋਕ੍ਰੇਟ ਪਾਰਟੀ ਹੁਣ ਪੂਰੀ ਤਰ੍ਹਾਂ ਕਮਲਾ ਹੈਰਿਸ ਦੀ ਪਿੱਠ ਦੇ ਉੱਤੇ ਆ ਕੇ ਖੜ ਚੁੱਕੀ ਆ ਜੀ। ਤੇ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਹੁਣ ਕਿਉਂਕਿ ਕਮਲਾ ਹੈਰਿਸ ਆ, ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦੇ ਜਿਹੜੀ ਕੈਂਪੇਨ ਸੀ ਉਹ ਉਹਨਾਂ ਦਾ ਜਿਹੜਾ ਬਾਈਡਨ ਉਹਨਾਂ ਦਾ ਕਿਸ ਤਰ੍ਹਾਂ ਕਾਊਂਟਰ ਕਰਨਾ ਆ ਉਹਦੇ ਤੇ ਫੋਕਸ ਸੀ। ਹੁਣ ਕਹਿੰਦੇ ਭਈ ਕੈਲੀਫੋਰਨੀਆ ਦਾ ਇਮੇਜ ਪੂਰੇ ਅਮਰੀਕਾ ਦੇ ਵਿੱਚ ਦਿਖਾਇਆ ਜਾਊਗਾ, ਕਿਉਂਕਿ ਕਮਲਾ ਹੈਰਿਸ ਓਕਲੈਂਡ ਬੋਰਨ ਆ। ਓਕਲੈਂਡ ਦੀ ਜਿਹੜੀ ਸਿਚੁਏਸ਼ਨ ਆ ਉਹ ਤੁਹਾਨੂੰ ਪਤਾ ਹੀ ਆ ਵੀ ਉੱਥੇ ਕਿੰਨਾ ਬੁਰਾ ਹਾਲ ਆ, ਹੋਮਲੈਸਨੈਸ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ। ਕਹਿੰਦੇ ਵੀ 3-4 ਜਿਹੜੇ ਮੇਨ ਮੁੱਦੇ ਆ ਉਹ ਪੂਰੀ ਦੁਨੀਆ ਨੂੰ ਦਿਖਾਲੂਗੇ ਵੀ ਕੈਲੀਫੋਰਨੀਆ ਦੇ ਵਿੱਚ ਓਕਲੈਂਡ 'ਚ ਜੰਮੀ ਕਮਲਾ ਹੈਰਿਸ, ਸੈਨ ਫਰਾਂਸਿਸਕੋ 'ਚ ਉਸਨੇ ਡਿਸਟ੍ਰਿਕਟ ਅਟਾਰਨੀ ਦਾ ਆਪਣਾ ਜਿਹੜਾ ਕੈਰੀਅਰ ਸ਼ੁਰੂ ਕੀਤਾ। ਓਕਲੈਂਡ ਤੋਂ ਬਾਅਦ ਸੈਨ ਫਰਾਂਸਿਸਕੋ ਦਾ ਕਿੰਨਾ ਬੁਰਾ ਹਾਲ ਆ, ਤੇ ਸੈਨ ਫਰਾਂਸਿਸਕੋ ਤੋਂ ਬਾਅਦ ਉਹ ਸਟੇਟ ਦੀ ਜਿਹੜੀ ਆ ਅਟਾਰਨੀ ਜਨਰਲ ਬਣੀ ਸੈਕਰਾਮੈਂਟੋ, ਜਿੱਥੇ ਆਪਣੀ ਸਟੇਟ ਕੈਪੀਟਲ ਆ, ਤੇ ਉਹ ਸੈਕਰਾਮੈਂਟੋ 'ਚ ਵੀ ਬਹੁਤ ਬੁਰਾ ਹਾਲ ਆ ਜੋ ਆਪਾਂ ਦੱਸ ਰਹੇ ਹੈਗੇ ਆ। ਸੋ ਕਹਿੰਦੇ ਵੀ ਮੇਨ ਮੁੱਦਾ ਜਿਹੜਾ ਹੁਣ ਉਹ ਡੋਨਲਡ ਟਰੰਪ ਹੋਣਾ ਦੀ ਜਿਹੜੀ ਟੀਮ ਆ ਉਹ ਸਾਰਾ ਕੁਝ ਕੈਲੀਫੋਰਨੀਆ ਨੂੰ ਪੂਰੇ ਅਮਰੀਕਾ ਦੇ ਵਿੱਚ ਦਿਖਾਲਣਗੇ ਵੀ ਦੇਖੋ ਆਹ ਸਟੇਟ ਜਿੱਥੇ ਉਸਨੇ ਆਪਣਾ ਕੈਰੀਅਰ ਸ਼ੁਰੂ ਕੀਤਾ, ਜਿੱਥੇ ਉਹ ਜੰਮੀ ਤੇ ਜਿੱਥੇ ਉਹ ਸੈਨੇਟਰ ਵੀ ਰਹੀ ਕੈਲੀਫੋਰਨੀਆ ਦੇ ਵਿੱਚ, ਤੇ ਹੁਣ ਵਾਈਸ ਪ੍ਰੈਜ਼ੀਡੈਂਟ ਆ, ਵੀ ਉਹ ਨਹੀਂ ਸੁਧਾਰ ਸਕੀ ਤੇ ਬਾਕੀ ਅਮਰੀਕਾ ਨੂੰ ਕੀ ਸੁਧਾਰੂਗੀ। ਕਹਿੰਦੇ ਪਏ ਇਮੇजेस ਤੇ ਜਿਹੜੀਆਂ ਫੋਟੋਆਂ ਹੋਣੀਆਂ ਹੋਮਲੈਸਨੈਸ ਦੀਆਂ, ਇਲੀਗਲ ਇਮੀਗ੍ਰੇਸ਼ਨ ਦੀਆਂ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਪ੍ਰੋਬਲਮਸ ਆ ਉਹ ਸਵਿੰਗ ਸਟੇਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਦਿਖਾਲੀਆਂ ਜਾਣਗੀਆਂ। ਪਿਛਲੇ ਦਿਨਾਂ ਦੇ ਵਿੱਚ ਇੱਕ ਸਰਵੇ ਹੋਇਆ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਭਈ ਜਿਹੜਾ ਕੈਲੀਫੋਰਨੀਆ ਆ ਉਹ ਰਹਿਣ ਨੂੰ 5th ਮੋਸਟ ਅਨਲਾਈਕ ਸਟੇਟ ਆ, ਤੇ ਸਭ ਤੋਂ ਜਿਹੜੀ ਮਾੜੀ ਸਟੇਟ ਆ 5ਵੇਂ ਨੰਬਰ ਤੇ। ਇਲੀਨਾਇਸ ਪਹਿਲੇ ਤੇ, ਨਿਊ ਜਰਸੀ, ਨਿਊਯਾਰਕ, ਵੈਸਟ ਵਰਜੀਨੀਆ, ਤੇ 5ਵੇਂ ਦੇ ਉੱਤੇ ਜਿਹੜੀ ਆ ਉਹ ਕੈਲੀਫੋਰਨੀਆ ਦੀ ਹੈਗੀ ਆ। ਸੋ ਆਪਾਂ ਨੂੰ ਪਤਾ ਆ ਕਿਉਂਕਿ ਆਪਾਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਇੱਥੇ ਕੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਆ। ਸੋ ਇਸ ਇਸ਼ੂ ਨੂੰ ਹੁਣ ਉਹ ਅੱਗੇ ਜਾ ਕੇ ਉਭਾਰਨਗੇ। ਕੈਲਮੈਟਰਸ ਨੇ ਕਾਫੀ ਜਿਹੜੀ ਤਕੜੀ ਰਿਪੋਰਟ ਆ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅੱਜ ਛਾਪੀ ਹੈਗੀ ਆ, ਵੀ ਕਿਸ ਤਰ੍ਹਾਂ ਇਨਕੈਪਮੈਂਟਸ ਜਿਹੜੀਆਂ ਜਿਹੜੇ ਟੈਂਟ ਲਾਏ ਹੋ ਆ, ਕਿਸ ਤਰ੍ਹਾਂ ਸਮੈਸ਼ ਤੇ ਗ੍ਰੈਬ ਸਟੋਰ ਰੋਬਰੀਜ਼ ਹੁੰਦੀਆਂ, ਐਮਬਰੇਸ ਆਫ ਅਨਡਾਕੂਮੈਂਟ ਇਮੀਗ੍ਰੈਂਟਸ, ਟਾਈਟ ਗਨ ਕੰਟਰੋਲ ਲਾਜ਼, ਤੇ ਹਾਈ ਗੈਸੋਲੀਨ ਪ੍ਰਾਈਸ। ਇਹ ਤੁਹਾਨੂੰ ਪਤਾ ਹੀ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਲਾਸਟ ਟਾਈਮ ਸੀਗੇ ਉਹਨਾਂ ਨੇ ਕਿਹਾ ਸੀ ਵੀ ਉਸ ਟਾਈਮ ਸ਼ਾਇਦ $2.5 ਦਾ ਗੈਸ ਪਹੁੰਚ ਚੁੱਕਿਆ ਸੀ। ਉਹਨਾਂ ਨੇ ਕਿਹਾ ਸੀ ਵੀ ਇਹ ਗੈਸ ਦੀ ਪ੍ਰਾਈਸ ਤੁਸੀਂ ਮੁੜ ਕੇ ਨਹੀਂ ਦੇਖੋਗੇ। ਤੇ ਇਹ ਜਿਹੜੇ ਵੱਡੇ ਇਸ਼ੂ ਆ ਤੇ ਕਨਵਿਕਸ਼ਨ ਕੋਈ ਨਹੀਂ ਹੁੰਦੀ ਹੈਗੀ। ਇਹ ਜਿੰਨੀ ਵੀ ਪੁਲਿਸ ਆ ਕੈਲੀਫੋਰਨੀਆ ਦੀ ਵੱਖ-ਵੱਖ ਕਾਉਂਟੀਜ਼ ਦੀ, ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਆ। ਉਹ ਕਹਿੰਦੇ ਵੀ ਅਸੀਂ ਕ੍ਰਾਈਮ ਰੋਕਦੇ ਤਾਂ ਹੈ, ਫੜਦੇ ਤਾਂ ਹੈ, ਪਰ ਜਦੋਂ ਡਿਸਟ੍ਰਿਕਟ ਅਟਾਰਨੀ ਦੇ ਕੋਲ ਜਾਂਦਾ ਉਹ ਚਾਰਜ ਹੀ ਨਹੀਂ ਕਰਦੇ ਹੈਗੇ। ਜੇ ਚਾਰਜ ਕਰਦੇ ਆ ਤੇ ਉਹ ਬਹੁਤ ਘੱਟ ਜਿਹੜਾ ਉਹ ਸਜ਼ਾ ਦਿੰਦੇ ਹੈਗੇ ਆ, ਤੇ ਫੈਲਨੀ ਚਾਰजेस ਤੇ ਹੋਰ ਪੈਂਡਿੰਗ ਕ੍ਰਿਮੀਨਲ ਕੇਸਿਸ ਜਿਹੜੇ ਆ ਉਹਨਾਂ ਦੀ ਕਨਵਿਕਸ਼ਨ ਬੜੀ ਘੱਟ ਹੈਗੀ ਆ। ਸੋ ਇਹ ਸਾਰੇ ਇਸ਼ੂ ਜਿਹੜੇ ਆ ਉਹ ਹੁਣ ਇਸ ਟਾਈਮ ਰਿਪਬਲਿਕਨ ਚੱਕਣਗੇ। ਬਿਲਕੁਲ ਜੀ। ਸੋ ਆਪਣੀ ਇੱਥੇ ਪੋਲਿਟਿਕਸ ਆ ਉਹ ਕਾਫੀ ਜ਼ਿਆਦਾ ਪਿਵਟ ਹੋ ਚੁੱਕੀ ਆ ਕਿ ਅਮਰੀਕਾ ਨੂੰ ਵਾਕਿਆ ਪਹਿਲੀ ਮਹਿਲਾ ਰਾਸ਼ਟਰਪਤੀ ਜਿਹੜੀ ਉਹ ਮਿਲਣ ਜਾ ਰਹੀ ਆ, ਜਾਂ ਪ੍ਰੈਜ਼ੀਡੈਂਟ ਟਰੰਪ ਇੱਕ ਵਾਰੀ ਫੇਰ ਜਿਹੜੇ ਉਹ ਇੱਥੇ ਜਿਹੜੇ ਸੱਤਾ ਦੇ ਵਿੱਚ ਆਉਣਗੇ। ਕਿੰਨਾ ਕੁ ਜਿਹੜਾ ਇਸ ਦੇ ਵਿੱਚ ਫਰਕ ਜਿਹੜਾ ਉਹ ਰਹੂਗਾ ਇਹ ਦੇਖਣ ਵਾਲੀ ਜਿਹੜੀ ਗੱਲ ਆ। ਅਜੇ ਪੋਲਸ ਲੇਟੈਸਟ ਆਏ ਨਹੀਂ ਆ, ਪਰ ਜਿਹੜੇ ਪੁਰਾਣੇ ਪੋਲਸ ਦੇ ਵਿੱਚ ਟਰੰਪ ਹੁਣੀ ਓਵਰਆਲ ਜਿਹੜੇ ਤਕਰੀਬਨ 2 ਪੁਆਇੰਟ ਦੇ ਨਾਲ ਲੀਡ ਕਰ ਰਹੇ ਆ, ਜਿੰਨੇ ਚਿਰ ਤੱਕ ਬਾਈਡਨ ਹੁਣੀ ਜਿਹੜੇ ਉਹ ਕੈਂਡੀਡੇਟ ਸੀਗੇ। ਕਮਲਾ ਹੈਰਿਸ ਦੇ ਆਉਣ ਦੇ ਨਾਲ ਕੀ ਉਸ ਦੇ ਵਿੱਚ ਅਸਰ ਪਊਗਾ, ਕੀ ਸਬਅਰਬ ਜਿਹੜੀਆਂ ਸਬਅਰਬਨ ਔਰਤਾਂ ਆ ਉਹ ਔਰਤ ਕਰਕੇ ਝੁਕਾਅ ਜਿਹੜਾ ਉਹਨਾਂ ਦਾ ਇਸ ਪਾਸੇ ਵੱਲ ਨੂੰ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਹੈਲਰੀ ਕਲਿੰਟਨ ਦੀ ਕੈਂਪੇਨ ਤੋਂ ਕੀ ਕਮਲਾ ਹੈਰਿਸ ਕੁਛ ਸਿੱਖੇਗੀ, ਜਾਂ ਉਹ ਵੀ ਉਹੀ ਚੀਜ਼ ਦੁਹਰਾਉਂਦੀ ਰਹੂਗੀ
ਵੀ ਨਹੀਂ ਮੈਂ ਟਰੰਪ ਨਹੀਂ ਆ ਤਾਂ ਮੈਨੂੰ ਵੋਟ ਪਾਓ, ਮੈਂ ਟਰੰਪ ਨਹੀਂ ਆ ਮੈਨੂੰ ਵੋਟ ਪਾਓ। ਪਾਲਿਸੀ ਦੇ ਉੱਤੇ ਚਰਚਾ ਜਾਂ ਇੰਡੀਵਿਜੂਅਲ ਇੱਕ ਦੂਜੇ ਦੇ ਉੱਤੇ ਹਮਲੇ, ਉਸ ਦੇ ਵਿੱਚ ਕੀ ਜਿਹੜਾ ਹੋਊਗਾ ਇਹ ਦੇਖਣ ਵਾਲੀ ਗੱਲ ਆ। ਡੈਮੋਕ੍ਰੇਟਸ ਪੂਰੀ ਤਰ੍ਹਾਂ ਡਰੇ ਪਏ ਸੀਗੇ ਵੀ ਜੇ ਪ੍ਰੈਜ਼ੀਡੈਂਟ ਬਾਈਡਨ ਰੀ-ਇਲੈਕਸ਼ਨ ਦੇ ਲਈ ਰਹਿੰਦੇ ਆ, ਉਹ ਕੈਂਡੀਡੇਟ ਰਹਿੰਦੇ ਆ, ਤਾਂ ਅਸੀਂ ਜਿਹੜੀ ਪ੍ਰੈਜ਼ੀਡੈਂਸੀ ਤੋਂ ਤਾਂ ਹੱਥ ਧੋਣਾ ਹੀ ਧੋਣਾ ਆ। ਹਾਊਸ ਸੈਨੇਟ ਦੇ ਵਿੱਚ ਜਿਹੜੀ ਸੈਨੇਟ 'ਚ ਸਲਿਮ ਮੈਜੋਰਟੀ ਆ, ਉਸ ਤੋਂ ਵੀ ਉਹ ਹੱਥ ਧੋ ਸਕਦੇ ਆ। ਕਮਲਾ ਹੈਰਿਸ ਦੇ ਆਉਣ ਦੇ ਨਾਲ ਕੀ ਬਣਦਾ ਇਹ ਦੇਖਣ ਵਾਲੀ ਗੱਲ ਆ। ਉਸ ਦੇ ਨਾਲ ਮੈਨੂੰ ਲੱਗਦਾ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਹਰਜੋਤ ਸਿੰਘ ਜੀ ਉਹਨਾਂ ਦੇ ਰਨਿੰਗ ਮੇਟ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜਾ ਉਹ ਦੇਖਣ ਨੂੰ ਮਿਲੂਗਾ। ਉਹਨਾਂ ਦਾ ਜਿਹੜਾ ਬੇਸ ਆ ਉਹ ਕਾਫੀ ਜ਼ਿਆਦਾ ਹੁਣ ਉਤਸ਼ਾਹ 'ਚ ਜ਼ਰੂਰ ਹੈਗਾ ਆ। ਜਿੱਦਾਂ JD ਵੈਂਸ ਦੇ ਆਉਣ ਦੇ ਨਾਲ ਰਿਪਬਲਿਕਨਸ ਨੂੰ ਕਾਫੀ ਜਿਹੜਾ ਉਤਸ਼ਾਹ ਜਿਹੜਾ ਉਹ ਵਧਿਆ ਸੀਗਾ। ਸੋ ਹੁਣ ਦੇਖਦੇ ਆ ਇੱਧਰਲੇ ਪਾਸੇ ਕੀ ਹੁੰਦਾ ਆ, ਤੇ ਆਪਾਂ ਨੂੰ 100 ਦਿਨ ਦੇ ਵਿੱਚ, ਆਉਂਦੇ 100 ਦਿਨਾਂ ਦੇ ਵਿੱਚ ਕੀ ਜਿਹੜਾ ਮੁਕਾਬਲਾ ਆ ਉਹ ਦੇਖਣ ਨੂੰ ਮਿਲਦਾ ਹੈਗਾ ਆ। ਵਾਸ਼ਿੰਗਟਨ ਪੋਸਟ ਨੇ ਇੱਕ ਸਰਵੇ ਕੀਤਾ ਹੈਗਾ, ਉਹਨਾਂ ਨੇ ਖਾਸ ਕਰਕੇ ਜਿਹੜੀਆਂ ਜਿੱਥੇ ਸਟੇਟਸ ਤੇ ਬਹੁਤ ਥਿਨ ਮਾਰਜਨ ਆ, 152 ਵੋਟਰ ਦੇ ਕਰੀਬ ਉਹਨਾਂ ਨੇ ਈਮੇਲ ਕਰਕੇ ਵੱਖ-ਵੱਖ ਕੁਐਸਚਨ ਪੁੱਛੇ ਆ, ਜਿਹਦੇ ਵਿੱਚ ਕਹਿੰਦੇ 55 ਜਣਿਆਂ ਨੇ ਇਹ ਕਿਹਾ ਵੀ ਜੋ ਕਮਲਾ ਹੈਰਿਸ ਹੋਣੀ ਆ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਪੋਜ਼ਿਟਿਵ ਥਿੰਗਸ ਆ। 53% ਨੇ ਨੈਗੇਟਿਵ ਵਿਊ ਦਿੱਤੇ ਆ। 31% ਕਹਿੰਦੇ ਵੀ ਫੁੱਲੀ ਪੋਜ਼ਿਟਿਵ, ਨੀਦਰ ਫੁੱਲੀ ਪੋਜ਼ਿਟਿਵ ਔਰ ਨੌਰ ਫੁੱਲੀ ਨੈਗੇਟਿਵ। 13% ਅਨਸ਼ਿਓਰ ਹੈਗੇ ਆ। ਸੋ ਮੇਨ ਫੋਕਸ ਇਸ ਵਾਰ ਹੁਣ ਜਿਹੜੇ ਅਨਡਿਸਾਈਡਡ ਵੋਟਰਸ ਆ ਉਹਨਾਂ ਦੇ ਇੰਡੀਪੈਂਡੈਂਟ ਵੋਟਰ ਦੇ ਉੱਤੇ ਜਾਂ ਸਵਿੰਗ ਵੋਟਰ ਦੇ ਉੱਤੇ। ਸੋ ਇਹ ਮੇਨ ਜਿਹੜੀਆਂ ਸਟੇਟਾਂ 6 ਸਵਿੰਗ ਸਟੇਟਾਂ ਆ। ਸੋ ਉਹਨਾਂ 'ਚ ਸਾਡੀ ਸਟੇਟ ਤਾਂ ਹੈ ਨਹੀਂ, ਉਹ ਤਾਂ ਪਤਾ ਹੀ ਆ। ਸੋ ਨਵੰਬਰ ਦੇ ਵਿੱਚ ਐਰੀਜ਼ੋਨਾ, ਜਾਰਜੀਆ, ਨਵਾਡਾ, ਮਿਸ਼ੀਗਨ, ਪੈਂਸਿਲਵੇਨੀਆ ਤੇ ਵਿਸਕੌਨਸਨ। ਸੋ ਇਹ 6 ਸਟੇਟਾਂ ਜਿਹੜੀਆਂ ਆ ਉਹ ਡਿਸਾਈਡਿੰਗ ਫੈਕਟਰ ਹੋਣਗੀਆਂ ਕਿਹੜੇ ਪਾਸੇ ਜਾਂਦੀਆਂ ਤੇ ਫੇਰ ਕੌਣ ਪ੍ਰੈਜ਼ੀਡੈਂਟ ਬਣਦਾ ਹੈ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਨਾਲ ਹੀ ਇਸੇ 'ਚ ਹੀ ਗੱਲ ਜੋੜਦੇ ਜਾਈਏ, ਜਿਹੜੀ ਕਮਲਾ ਹੈਰਿਸ ਆ ਅੱਜ ਆਪਣੀ ਕਹਿ ਸਕਦੇ ਹਾਂ ਵੀ ਪਹਿਲੀ ਮੇਜਰ ਕੈਂਪੇਨ ਈਵੈਂਟ ਆ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਕਹਿ ਲਓ ਵੀ ਉਸ ਪਾਸੇ ਵੱਲ ਨੂੰ ਉਹ ਮਿਲਵਾਕੀ ਦੇ ਵਿੱਚ ਕਰਨ ਜਾ ਰਹੇ ਆ। ਸੋ ਦੇਖੋ ਉੱਥੇ ਕੀ ਬਣਦਾ ਆ। ਤੇ ਕਹਿੰਦੇ ਵੀ ਇਹ ਇਹਨਾਂ ਦੀ ਉਸ ਟਾਈਮ ਦੇ ਉੱਤੇ ਹੋਣ ਜਾ ਰਹੀ ਆ ਵੀ ਉਹਨਾਂ ਨੂੰ ਇਨਫ ਡੈਲੀਗੇਟਸ ਦੀ ਜਿਹੜੀ ਸਪੋਰਟ ਆ ਉਹ ਮਿਲ ਚੁੱਕੀ ਆ। ਸੋ ਇਸ ਟਾਈਮ ਜਿਹੜੇ ਡੈਲੀਗੇਟਸ ਇਹ ਵੀ ਦੱਸਦੇ ਜਾਈਏ, ਬੜਾ ਹੁਣ ਨਾ ਡਿਫਰੈਂਟ ਪ੍ਰੋਸੈਸ ਜਿਹੜਾ ਹੋਊਗਾ ਡੈਮੋਕ੍ਰੇਟਾਂ ਦੇ ਲਈ ਵੀ। 14 ਮਿਲੀਅਨ ਲੋਕਾਂ ਜਿਨ੍ਹਾਂ ਨੇ ਵੋਟ ਪਾਈ, ਉਹਨਾਂ ਨੇ ਡੈਲੀਗੇਟਸ ਨੂੰ ਕਹਿਣਾ ਸੀਗਾ ਵੀ ਭਾਈ ਅਸੀਂ ਆਹ ਉਮੀਦਵਾਰ ਨੂੰ ਜਿਹੜੀ ਉਹ ਵੋਟ ਪਾਉਣਾ ਚਾਹੁੰਦੇ ਆ, ਔਰ ਇਵੈਂਚੁਅਲੀ ਵੋਟ ਡੈਲੀਗੇਟਸ ਨੇ ਪਾਉਣੀ ਆ। ਹੁਣ ਕਹਿੰਦੇ ਵੀ ਜਿਹੜੇ ਡੈਲੀਗੇਟਸ ਆ, ਕਿਉਂਕਿ ਜਿਹਦੇ ਲਈ ਵੋਟ ਪਾਈ ਆ ਉਹ ਬੰਦਾ ਹੈ ਨਹੀਂ ਆ ਰੇਸ ਦੇ ਵਿੱਚ, ਸੋ ਬੇਸਿਕਲੀ ਫ੍ਰੀ ਏਜੰਟ ਜਿਹੜੇ ਉਹ ਹੋਣਗੇ। ਸੋ ਪਰ ਇਨਫ ਕਹਿੰਦੇ ਆ ਵੀ ਡੈਲੀਗੇਟ ਆ ਗਏ ਆ। ਕਹਿੰਦੇ ਵੀ ਜੇ ਤੁਸੀਂ ਵੀ ਚਾਹੁੰਦੇ ਆ ਵੀ ਇਸ ਕਨਵੈਨਸ਼ਨ 'ਚ ਹਿੱਸਾ ਲੈਣਾ ਤਾਂ ਤੁਹਾਨੂੰ ਘੱਟੋ ਘੱਟ 300 ਡੈਲੀਗੇਟਸ ਦਾ ਸਮਰਥਨ ਜਿਹੜਾ ਇਸ ਦੇ ਵਿੱਚ ਚਾਹੀਦਾ ਹੋਊਗਾ ਜੇ ਕਿਸੇ ਨੇ ਆਪਣਾ ਨਾਮ ਇਸ ਰੇਸ ਦੇ ਵਿੱਚ ਐਡ ਜਿਹੜਾ ਉਹ ਕਰਾਉਣਾ ਆ। ਹੁਣ ਇਨ ਪਰਸਨ ਰੋਲ ਕਾਲ ਹੋਣੀ ਆ, ਆਨਲਾਈਨ ਜਾਂ ਇਲੈਕਟ੍ਰੋਨਿਕ, ਕਿਸ ਤਰੀਕੇ ਦੇ ਨਾਲ ਹੋਣੀ ਆ ਉਸ ਦੇ ਬਾਰੇ ਦੇਖਣਾ ਹੋਊਗਾ। ਪਰ ਕੱਲ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਵਾਲਿਆਂ ਨੇ ਕਿਹਾ ਸੀਗਾ ਵੀ ਅਸੀਂ ਇਨ ਪਰਸਨ ਰੋਲ ਕਾਲ ਦੀ ਥਾਂ ਤੇ ਜਿਹੜੀ ਇਲੈਕਟ੍ਰੋਨਿਕ ਰੋਲ ਕਾਲ ਆ ਡੈਲੀਗੇਟਸ ਦੀ, ਉਸ ਦੇ ਵੱਲ ਨੂੰ ਜਿਹੜਾ ਆ ਉਹ ਕਦਮ ਜਿਹੜਾ ਉਹ ਵਧਾਉਣ ਜਾ ਰਹੇ ਹੈਗੇ ਆ। ਤੇ ਹਰ ਇੱਕ ਤਰ੍ਹਾਂ ਦੀਆਂ ਸੰਭਾਵਨਾਵਾਂ ਦੇ ਲਈ ਜਿਹੜਾ ਉਹ ਰੈਡੀ ਕਹਿੰਦੇ ਰਹਿਣਾ ਚਾਹੀਦਾ ਆ। ਪਰ ਹਾਲ ਦੀ ਘੜੀ ਕਮਲਾ ਹੈਰਿਸ ਦੇ ਕੋਲ ਇਨਫ ਡੈਲੀਗੇਟਸ ਹੈਗੇ ਆ ਵੀ ਉਹ ਆਸਾਨੀ ਦੇ ਨਾਲ ਉਹ ਆਪਣੀ ਕੈਂਪੇਨ ਜਿਹੜੀ ਉਹ ਕਰ ਰਹੇ ਆ ਤੇ ਨਾਲ ਦੇ ਨਾਲ ਕੈਂਡੀਡੇਸੀ ਜਿਹੜੀ ਆ ਉਹ ਕਲਿੰਚ ਕਰ ਸਕਦੇ ਆ ਡੈਮੋਕ੍ਰੇਟ ਪਾਰਟੀ ਦੇ ਵੱਲੋਂ। ਇੱਕ ਜਿਹੜਾ ਐਂਗਲ ਹਰਜੋਤ ਸਿੰਘ ਜੀ ਹੋਰ ਰਹੇਗਾ, ਜਿਹੜਾ ਕਿ ਸਿੱਖਾਂ ਤੇ ਪੰਜਾਬੀਆਂ ਨੂੰ ਵੀ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਦੋਨੋਂ ਹੀ ਇਹ ਜਿਹੜੇ ਕੈਂਡੀਡੇਟ ਆ ਇੰਡੀਆ ਦੇ ਨਜ਼ਦੀਕ ਹੋਣਗੇ ਜਾਂ ਜੋ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਪਾਲਿਸੀ ਚੱਲ ਰਹੀ ਆ ਜਿਸ ਦੇ ਵਿੱਚ ਇੰਡੀਆ ਨੂੰ ਇੱਕ ਹਿਸਾਬ ਦੇ ਨਾਲ ਤੱਤੇ ਪਾਣੀ 'ਚ ਪਾ ਕੇ ਰੱਖਿਆ ਆ, ਬਾਂਹ ਮਰੋੜ ਕੇ ਰੱਖਿਆ ਆ, ਉਸ ਦੇ ਉੱਤੇ ਕੀ ਅਸਰ ਹੋਊਗਾ। ਟਰੰਪ ਮੋਦੀ ਜਿਹੜੇ ਉਹ ਮਿੱਤਰ ਆ, ਜੱਫੀਆਂ ਪਾਉਂਦੇ ਆ ਇੱਕ ਦੂਜੇ ਨੂੰ। ਅਬ ਕੀ ਵਾਰ ਟਰੰਪ ਸਰਕਾਰ ਤੇ ਅਬ ਕੀ ਵਾਰ ਮੋਦੀ ਸਰਕਾਰ ਦੇ ਨਾਅਰੇ ਇੱਕ ਦੂਜੇ ਦੇ ਲਈ ਉਹ ਲਾਉਂਦੇ ਰਹੇ ਆ। ਕਮਲਾ ਹੈਰਿਸ ਆਬਵੀਅਸਲੀ ਇੰਡੀਅਨ ਡਿਸੈਂਟ ਦੇ ਵਿੱਚੋਂ ਆ। ਇੰਡੀਅਨ ਪੈਸੀਫਿਕ ਦੇ ਵਿੱਚ ਉਹਦੇ ਕਿੱਦਾਂ ਦੀ ਫੋਰਨ ਪਾਲਿਸੀ ਰਹਿ ਸਕਦੀ ਆ, ਇਹ ਵੀ ਜਿਹੜੀ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ ਹਾਲ ਦੀ ਘੜੀ ਆਪਣੇ ਕੋਲ ਪ੍ਰੈਜ਼ੀਡੈਂਟ ਤਾਂ ਨਹੀਂ, ਪਰ ਦੋਨਾਂ ਦੀ ਨਜ਼ਦੀਕੀ ਉਧਰਲੇ ਪਾਸੇ ਜਿਹੜੀ ਉਹ ਲਾਗੇ ਹੋ ਸਕਦੀ ਆ। ਪਰ ਕੁਝ ਘੰਟਿਆਂ ਦੇ ਵਿੱਚ ਕਮਲਾ ਦੇਵੀ ਹੈਰਿਸ ਨੇ $100 ਮਿਲੀਅਨ ਤੋਂ ਵੱਧ ਜਿਹੜਾ ਆ
ਇਕੱਠਾ ਕਰ ਲਿਆ ਹੈ। ਜੀ, ਇੱਕ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ, ਕੀ ਕੁਝ ਚੱਲ ਰਿਹਾ ਹੋਰ ਦੁਨੀਆ ਭਰ ਦੇ ਵਿੱਚ ਤੇ ਅਮਰੀਕਾ 'ਚ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सब का स्वागत है श्रोते प्रोग्राम चल रहा जी अपडेट अमेरिका हरजोत सिंह जी जी ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਡੈਲਟਾ 에ਅਰਲਾਈਨ ਅੱਜ ਡੈਲਟਾ 에ਅਰਲਾਈਨ ਦੀ ਬੜੀ ਬੁਰੀ ਪੋਜੀਸ਼ਨ ਆ। ਉਹਨਾਂ ਦੀਆਂ ਬਹੁਤ ਸਾਰੀਆਂ ਫਲਾਈਟਸ ਕੈਂਸਲ ਹੋ ਗਈਆਂ, ਬਹੁਤ ਸਾਰੀਆਂ ਡਿਲੇ ਹੋ ਗਈਆਂ ਹੈਗੀਆਂ ਤੇ ਅਟਲਾਂਟਾ ਬੇਸਡ ਜਿਹੜਾ ਕੈਰੀਅਰ ਆ ਹਜੇ ਵੀ ਇਹ ਕੋਸ਼ਿਸ਼ ਕਰ ਰਿਹਾ ਰਿਕਵਰ ਕਰਨ ਤੋਂ, ਜਿਹੜੀ ਪਿਛਲੇ ਵੀਕ ਜਿਹੜਾ ਆਈਟੀ ਗਲੋਬਲ ਆਈਟੀ ਆਊਟੇਜ ਹੋਇਆ ਸੀ, ਕਰਾਊਡ ਸਟ੍ਰਾਈਕ ਹੈਂਗਓਵਰ ਕਹਿੰਦੇ ਪਈ 455 ਕੈਂਸਲੇਸ਼ਨ, 696 ਡਿਲੇ ਆ, 32% ਡੈਲਟਾ ਦਾ ਜਿਹੜਾ ਸਕੇਜੂਲ ਫਲਾਈਟ ਹੈਗਾ। ਸੋ ਜੇ ਕੋਈ ਡੈਲਟਾ ਫਲਾਈਟ ਤੇ ਜਾ ਰਿਹਾ ਮੇਕ ਸ਼ੋਰ ਕਰ ਲਿਓ, ਕਿਉਂਕਿ ਬਹੁਤ ਸਾਰੀਆਂ ਫਲਾਈਟਾਂ ਕੈਂਸਲ ਆ ਫਲਾਈਟ ਅਵੇਅਰ ਦੇ ਮੁਤਾਬਕ, ਜਾਂ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਆ ਉਹ ਡਿਲੇ ਹੈਗੀਆਂ। ਈਵਨ ਜੋ ਟਰਾਂਸਪੋਰਟੇਸ਼ਨ ਸੈਕਟਰੀ ਆ ਪੀਟ ਬਟੀਜੀਅਸ, ਉਹਨਾਂ ਨੇ ਵੀ ਕਿਹਾ ਵੀ ਮੈਂ ਉਹਨਾਂ ਦੇ ਜਿਹੜੇ CEO ਆ ਉਹਦੇ ਨਾਲ ਗੱਲਬਾਤ ਕਰਨੀ ਆ ਵੀ ਕੀ ਜਿਹੜਾ ਤੁਹਾਡਾ ਚੱਕਰ ਚੱਲ ਰਿਹਾ ਹੈਗਾ। ਇਹ 에ਅਰਲਾਈਨਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇਸ਼ੂ ਪਿਛਲੇ ਸਮੇਂ ਦੇ ਵਿੱਚ ਵੀ ਬਣਦਾ ਰਿਹਾ ਹੈਗਾ ਆ। ਸੋਮਵਾਰ ਨੂੰ 3 ਕੁਆਟਰ ਜਿਹੜੇ 75% ਡੈਲਟਾ ਦਾ ਜਿਹੜਾ ਸਕੇਜੂਲ ਡਿਪਾਰਚਰ ਸੀ ਜਾਂ ਕੈਂਸਲ ਹੋ ਗਿਆ ਜਾਂ ਡਿਲੇ ਹੋ ਗਿਆ। ਅਮਰੀਕਨ 에ਅਰਲਾਈਨ ਤੇ ਯੂਨਾਈਟਿਡ 에ਅਰਲਾਈਨ ਦਾ 50%, ਅਮਰੀਕਨ 에ਅਰਲਾਈਨ ਦਾ 50% ਤੇ ਯੂਨਾਈਟਿਡ 에ਅਰਲਾਈਨ ਦਾ 33% ਫਲਾਈਟ ਜਿਹੜੀਆਂ ਡਿਲੇ ਹੋਈਆਂ ਹੈਗੀਆਂ। ਸੋ ਕਾਫੀ ਜਿਹੜੀ ਸਿਚੁਏਸ਼ਨ ਆ 에ਅਰਲਾਈਨ ਦੀ ਠੀਕ ਨਹੀਂ ਚੱਲ ਰਹੀ ਹੈਗੀ। ਸੋ ਜੇ ਕੋਈ ਟਰੈਵਲ ਕਰ ਰਿਹਾ ਮੇਕ ਸ਼ੋਰ ਕਰੋ ਕਿ ਤੁਹਾਡੀ ਉੱਥੇ ਜਾ ਕੇ 에ਅਰਪੋਰਟ ਤੇ ਕਿਤੇ ਫਸ ਨਾ ਜਾਵੋ ਜਾਂ ਉੱਥੇ ਬੈਠੇ ਨਾ ਰਹੋ। ਜੀ ਜੀ ਬਿਲਕੁਲ, ਜਾਂਚ ਜਿਹੜੀ ਆ ਹੁਣ ਉਸਦੀ ਹੋਣ ਜਾ ਰਹੀ ਆ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ, ਸੋਨੀਆ ਮੈਸੀ ਦੇ ਨਾਮ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ। ਇਹ ਕਾਲੇ ਮੂਲ ਦੀ ਔਰਤ ਜਿਸ ਨੂੰ ਉਹਦੇ ਘਰ ਦੇ ਵਿੱਚ ਹੀ ਡੈਪਟੀਜ਼ ਦੇ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ, ਜਿਸ ਦੀ ਮੌਤ ਹੋਈ ਸੀ। ਇਸ ਮਾਮਲੇ 'ਚ ਇਲੀਨੋਇਸ ਦੀ ਜਿਹੜੀ ਗ੍ਰੈਂਡ ਜੂਰੀ ਆ ਉਸਨੇ ਸਾਬਕਾ ਸੈਂਗਮੋਨ ਕਾਉਂਟੀ ਦੇ ਜਿਹੜੇ ਸ਼ੈਰਿਫ ਦੇ ਡੈਪਟੀ ਸ਼ੀਨ ਗ੍ਰੇਸਨ 30 ਸਾਲ ਦੇ, ਜੋ ਕਿ ਚਿੱਟੇ ਮੂਲ ਦੇ ਆ, ਉਸ ਨੂੰ ਪਿਛਲੇ ਹਫਤੇ ਇੰਡਾਈਟ ਕੀਤਾ ਆ। ਹੁਣ ਵੀਡੀਓ ਉਸ ਪੂਰੇ ਸ਼ੂਟਿੰਗ ਦੀ ਸਾਹਮਣੇ ਆਈ ਆ। ਇਹਨੇ ਆਪ ਹੀ ਜਿਹੜੀ ਕਾਲ ਕੀਤੀ ਸੀ 911 ਦੇ ਲਈ। ਉਹਨੂੰ ਡਰ ਸੀਗਾ ਵੀ ਕੋਈ ਇਸ ਟਾਈਮ ਉਸਦੇ ਘਰ ਦੇ ਬਾਹਰ ਆ। ਰਾਤ ਨੂੰ ਕਹਿੰਦੇ ਤਕਰੀਬਨ 1 ਵਜੇ 2 ਡੈਪਟੀਜ਼ ਇਸ ਦੇ ਘਰ ਦੇ ਬਾਹਰ ਆਏ। ਉਹਨਾਂ ਨੇ ਦਰਵਾਜ਼ਾ ਜਿਹੜਾ ਉਹ ਖੜਕਾਇਆ। ਕੁਝ ਮਿੰਟ ਬਾਅਦ ਜਿਹੜੀ ਇਹ ਬਾਹਰ ਆਈ ਸੀ। ਉਸ ਟਾਈਮ ਕਹਿੰਦੇ ਬੜੀ ਕਨਫਿਊਜ਼ ਜੀ ਜਿਹੜੀ ਉਹ ਲੱਗ ਰਹੀ ਸੀ। 36 ਸਾਲ ਇਸ ਦੀ ਜਿਹੜੀ ਉਹ ਉਮਰ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਹਾਸਾ ਖੇਡਾ ਵੀ ਕਹਿੰਦੇ ਹੋਇਆ। ਉਸ ਦੇ ਵਿੱਚ ਜਿਹੜੀ ਆਡੀਓ ਵੀਡੀਓ 'ਚ ਪਤਾ ਲੱਗਦਾ ਆ, ਪਰ ਅਚਨਚੇਤੇ ਇੱਕ ਜਿਹੜਾ ਪੁਲਿਸ ਵਾਲਾ ਆ ਉਸ ਨੇ ਇਸ ਦੇ ਉੱਤੇ ਬੰਦੂਕ ਤਾਣ ਕੇ ਇਸ ਦੇ ਉੱਤੇ ਗੋਲੀਆਂ ਮਾਰੀਆਂ। ਹੈਡ ਸ਼ਾਟ ਜਿਹੜਾ ਉਹ ਮਾਰਿਆ ਤੇ ਇਸ ਦੀ ਥਾਈ ਜਿਹੜੀ ਉਹ ਮੌਤ ਹੋ ਗਈ ਸੀ। ਹੁਣ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸੰਭਾਵੀ ਤੌਰ ਦੇ ਉੱਤੇ ਕੈਂਡੀਡੇਟ ਆ ਹੈਰਿਸ ਨੇ ਵੀ ਇਸ ਗੋਲੀ ਕਾਂਡ ਦੇ ਉੱਤੇ ਆਪਣੀ ਟਿੱਪਣੀ ਜਿਹੜੀ ਉਹ ਦਿੱਤੀ। ਉਹਨਾਂ ਨੇ ਕਿਹਾ ਵੀ ਇਹ ਬਹੁਤ ਮਾੜੀ ਚੀਜ਼
ਜਿਹੜੀ ਉਹ ਵਾਪਰੀ ਆ, ਤੇ ਸੋਨੀਆ ਮੈਸੀ ਆਪਣੇ ਘਰ ਦੇ ਵਿੱਚ ਕਹਿੰਦੇ ਸੇਫ ਮਹਿਸੂਸ ਉਸ ਨੂੰ ਕਰਨਾ ਚਾਹੀਦਾ ਸੀ। ਸੋ ਇਲੀਨੋਇਸ ਸਟੇਟ ਪੁਲਿਸ ਦੇ ਦੁਆਰਾ ਜਿਹੜੀ ਫੁਟੇਜ ਆ ਉਹ ਹੁਣ ਜਾਰੀ ਕਰਨ ਤੋਂ ਬਾਅਦ ਦੇ ਵਿੱਚ ਸੋਨੀਆ ਮੈਸੀ ਦੀ ਜਿਹੜੀ ਮੌਤ ਹੋਈ ਆ, ਉਸ ਨੂੰ ਲੈ ਕੇ ਜਿਹੜੀ ਹੁਣ ਕਾਫੀ ਜ਼ਿਆਦਾ ਇੱਕ ਵਾਰੀ ਫੇਰ ਚਰਚਾ ਜਿਹੜੀ ਉਹ ਛਿੜ ਚੁੱਕੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਕਈ ਵਾਰੀ ਪਹਿਲਾਂ ਇੱਕ ਇਦਾਂ ਹੀ ਜਿਹੜੀ ਉਹ ਬੀਬੀ ਸੀਗੀ, ਜਦੋਂ ਪੁਲਿਸ ਗਲਤ ਘਰ ਜਿਹੜੀ ਉਹ ਵੜ ਗਈ ਸੀ ਤਾਂ ਉਸ ਦੀ ਵਿਚਾਰੀ ਦੀ ਜਿਹੜੀ ਉਦੋਂ ਮੌਤ ਹੋ ਗਈ ਸੀ। ਇਹ ਪਹਿਲੀ ਵਾਰ ਨਹੀਂ ਹੋਇਆ ਵੀ ਪੁਲਿਸ ਦੇ ਦੁਆਰਾ ਇਸ ਤਰੀਕੇ ਦੇ ਨਾਲ ਕਿਸੇ ਨਿਹੱਥੇ ਦੇ ਉੱਤੇ ਜਿਹੜਾ ਉਹ ਗੋਲੀ ਚੱਲੀ ਹੋਵੇ ਤੇ ਉਹਨਾਂ ਦੀ ਮੌਤ ਹੋਈ ਹੋਵੇ। ਤੇ ਹੁਣ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਪੁਲਿਸ ਵਾਲਾ ਆ ਉਸ ਨੂੰ ਇੰਡਾਈਟ ਕਰ ਦਿੱਤਾ ਗਿਆ ਆ। ਤੇ ਇੱਕ ਵਾਰੀ ਫੇਰ ਕਹਿ ਸਕਦੇ ਹਾਂ ਵੀ ਸਿਆਸੀ ਜਦੋਂ ਇੰਨੀ ਜ਼ਿਆਦਾ ਗਰਮੀ ਚੱਲ ਰਹੀ ਹੈ, ਇਲੈਕਸ਼ਨਸ ਦਾ ਜਿਹੜਾ ਦੌਰ ਆ, ਇਦਾਂ ਦੇ ਮੁੱਦੇ ਵੀ ਉਹ ਮੋਹਰੇ ਆਉਂਦੇ ਰਹਿਣਗੇ। ਜੀ, ਅਗਲੀ ਖਬਰ ਜਿਹੜੀ ਆ ਉਹ ਇਜ਼ਰਾਈਲ ਤੇ ਫਲਸਤੀਨੀਅਨ ਤੋਂ ਆ ਰਹੀ ਹੈ, ਗਾਜ਼ਾ ਤੋਂ ਆ ਰਹੀ ਹੈ। ਕਹਿੰਦੇ ਦਰਜਨਾਂ ਦੇ ਕਰੀਬ ਲੋਕ ਹੋਰ ਮਾਰੇ ਗਏ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਭੱਜ ਗਏ ਹੈਗੇ ਆ, ਕਿਉਂਕਿ ਜਿਹੜਾ ਹਿਊਮਨਿਟੇਰੀਅਨ ਜ਼ੋਨ ਆ, ਜਿੱਥੇ ਮਤਲਬ ਇਹ ਆ ਵੀ ਉਹਨਾਂ ਨੂੰ ਸਹਾਇਤਾ ਦੇਣੀ ਆ, ਫੂਡ ਦੇਣਾ ਆ, ਉੱਥੇ ਜਿਹੜੀ ਬੰਬਾਰਡਮੈਂਟ ਇਜ਼ਰਾਈਲ ਵੱਲੋਂ ਕੀਤੀ ਗਈ ਆ। ਤੇ ਅੱਜ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਅਮਰੀਕਾ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਮਿਲਣ ਵੀ ਆਇਆ ਹੋਇਆ ਹੈਗਾ। ਇਜ਼ਰਾਈਲ ਦੀ ਡਿਫੈਂਸ ਫੋਰਸਿਸ ਨੇ ਅਨਾਉਂਸ ਕੀਤਾ ਆ ਵੀ ਅਸੀਂ ਇਵੈਕੂਏਟ ਕਰ ਰਹੇ ਸੀ ਫਲਸਤੀਨੀਅਨ ਨੂੰ ਉਹਨਾਂ ਨੇਬਰਹੁੱਡ ਚੋਂ, ਖਾਨ ਯੂਨਿਸ ਵਾਲਾ ਜੋ ਏਰੀਆ ਆ ਜਿੱਥੇ ਹਮਾਸ ਦੇ ਲੋਕ ਰਹਿੰਦੇ ਹੈਗੇ ਆ, ਤੇ ਉਸ ਟਾਈਮ ਦੇ ਉੱਤੇ ਜਿਹੜਾ ਆ ਇਹ ਅਟੈਕ ਕੀਤਾ ਗਿਆ ਸੀਗਾ। UN ਹਿਊਮਨ ਰਾਈਟਸ ਆਫਿਸ ਨੇ ਜਿਹੜਾ ਇਸ ਇਵੈਕੂਏਸ਼ਨ ਨੂੰ ਇੱਕ ਤਰ੍ਹਾਂ ਨਾਲ ਕਿਹਾ ਵੀ ਬਹੁਤ ਮਾੜੀ ਗੱਲ ਹੈਗੀ ਆ, ਸਿਵਲੀਅਨ ਨੂੰ ਕਿਸੇ ਤਰ੍ਹਾਂ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਉੱਤੋਂ ਤੁਸੀਂ ਜਿਹੜੀ ਆ ਉਹ ਬੰਬਾਰਡਮੈਂਟ ਕਰ ਦਿੱਤੀ ਹੈਗੀ ਆ। ਡੈਥ ਟੋਲ ਜਿਹੜਾ ਆ ਉਹ ਮੰਗਲਵਾਰ ਤੋਂ ਹੀ ਸ਼ੁਰੂ ਹੋਇਆ ਆ ਪਿਛਲੇ ਤੋਂ, ਤੇ 99 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ, 263 ਜਿਹੜੇ ਫੱਟੜ ਹੋਏ ਆ, 200 ਦੇ ਕਰੀਬ ਜਿਹੜੀਆਂ ਬਿਲਡਿੰਗਸ ਆ ਉਹ ਬੰਬਾਰਡ ਕੀਤੀਆਂ ਗਈਆਂ ਹੈਗੀਆਂ। ਡਾਕਟਰ ਮੁਹੰਮਦ ਸਕੌਰ ਸਪੋਕਸਪਰਸਨ ਆ ਨਾਸਰ ਮੈਡੀਕਲ ਕੰਪਲੈਕਸ ਦੇ ਖਾਨ ਯੂਨਿਸ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ 75 ਤੋਂ ਵੱਧ ਜਿਹੜੇ ਸਰਟੀਫਿਕੇਟ ਆ ਡੈਥ ਦੇ ਉਹ ਅਸੀਂ ਜਾਰੀ ਕੀਤੇ ਹੈਗੇ ਆ ਇਸ ਹਸਪਤਾਲ ਦੇ ਵਿੱਚੋਂ। ਇਹ ਜੋ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ, CNN ਨੇ ਅੱਜ ਬੜੀ ਡਿਟੇਲ ਦੇ ਵਿੱਚ ਜਿਹੜੀ ਰਿਪੋਰਟ ਛਾਪੀ ਹੈਗੀ ਆ। ਇਜ਼ਰਾਈਲ ਵਾਲਿਆਂ ਨੇ ਮਿਲਟਰੀ ਦਾ offensive ਉਦੋਂ ਤੋਂ ਹੀ ਸ਼ੁਰੂ ਕੀਤਾ, ਅਕਤੂਬਰ 7 ਤੋਂ ਬਾਅਦ, ਜਿਸ ਟਾਈਮ ਦੇ ਉੱਤੇ ਹਮਾਸ ਨੇ ਸਦਰਾਂ ਨੇ ਇਜ਼ਰਾਈਲ ਦੇ ਵਿੱਚ ਅਟੈਕ ਕਰਤਾ ਸੀ। 1200 ਲੋਕ ਮਾਰੇ ਗਏ ਸੀ, 250 ਤੋਂ ਵੱਧ ਉਹਨਾਂ ਨੇ ਬੰਦੀ ਬਣਾ ਲਏ ਸੀ। ਤੇ ਇਜ਼ਰਾਈਲ ਨੇ ਜਿੰਨੀ ਬੰਬਾਰਡਮੈਂਟ ਕੀਤੀ ਆ ਗਾਜ਼ਾ ਤੇ ਅੱਜ ਤਾਈਂ 39,090 ਫਲਸਤੀਨੀਅਨ ਮਾਰੇ ਜਾ ਚੁੱਕੇ ਆ, 90,147 ਜਿਹੜੇ ਫੱਟੜ ਹੋ ਚੁੱਕੇ ਹੈਗੇ ਆ। ਇਹ ਉਹਨਾਂ ਦੀ ਜਿਹੜੀ ਮਿਨਿਸਟਰੀ ਆਫ ਹੈਲਥ ਆ ਉਹਨਾਂ ਨੇ CNN ਨੂੰ ਦੱਸਿਆ ਹੈਗਾ। ਜੀ, ਪੂਰਾ ਕਹਿਰ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਉੱਥੇ, ਜਿੱਥੇ ਲੋਕਾਂ ਨੂੰ ਕਿਹਾ ਵੀ ਹਾਂ ਤੁਹਾਨੂੰ ਅਸੀਂ ਕੁਛ ਨਹੀਂ ਕਵਾਂਗੇ, ਉੱਥੇ ਵੀ ਬੰਬ ਸਿੱਟ ਰਹੇ ਆ, ਉੱਥੇ ਵੀ ਲੋਕ ਮਾਰ ਰਹੇ ਆ, ਤੇ ਲੋਕ ਨਮ ਹੋ ਚੁੱਕੇ ਆ ਇਸ ਟਾਈਮ। ਇੰਨੀ ਜਿਹੜੀ ਆ ਮੌਤ ਨੂੰ ਜਿਹੜੀ ਉਹ ਦੇਖ ਕੇ ਕਿਸੇ ਦੇ ਲੱਗਦਾ ਨਹੀਂ ਦਿਲ ਦੇ ਉੱਤੇ ਜਾਂ ਦਿਮਾਗ ਦੇ ਉੱਤੇ ਕੋਈ ਅਜਿਹੀ ਚੀਜ਼ ਦਾ ਇਸ ਟਾਈਮ ਅਸਰ ਹੋ ਰਿਹਾ ਹੈਗਾ ਆ। ਅਗਲੀ ਜਿਹੜੀ ਖਬਰ ਕ੍ਰੋਏਸ਼ੀਆ ਤੋਂ ਆ ਰਹੀ ਹੈ, ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਉੱਥੇ ਇੱਕ ਗਨਮੈਨ ਦੇ ਦੁਆਰਾ ਗੋਲੀਕਾਂਡ ਨੂੰ, ਮਾਸ ਸ਼ੂਟਿੰਗ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ 6 ਜਾਣਿਆਂ ਦੀ ਨਰਸਿੰਗ ਹੋਮ ਦੇ ਵਿੱਚ ਮੌਤ ਹੋਈ ਆ। ਗਨਮੈਨ ਨੂੰ ਕਹਿੰਦੇ ਵੀ ਇਵੈਂਚੁਅਲੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ। 5 ਜਿਹੜੇ ਰੈਜ਼ੀਡੈਂਟ ਆ, ਇਨਕਲੂਡਿੰਗ ਉਸ ਗਨਮੈਨ ਦੀ ਜਿਹੜੀ ਮਾਂ ਵੀ ਉੱਥੇ ਰਹਿੰਦੀ ਸੀ, ਤੇ ਨਾਲ ਇੱਕ ਇੰਪਲਾਈ ਉੱਥੇ ਕੰਮ ਕਰਨ ਵਾਲਾ। ਦਰੂਬਰ ਕਰਕੇ ਜਿਹੜਾ ਇਲਾਕਾ ਆ, ਸ਼ਹਿਰ ਆ ਕ੍ਰੋਏਸ਼ੀਆ ਦੇ ਵਿੱਚ, ਉੱਥੇ ਇਸ ਬੰਦੇ ਨੇ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀਗਾ। ਸੋ ਇਹ ਕਹਿੰਦੇ ਵੀ ਬਾਲਕਨ ਕੰਟਰੀ ਆ, ਤੇ ਇੱਥੇ ਬਹੁਤ ਘੱਟ ਇੱਦਾਂ ਦੀ ਗਨ ਵਾਇਲੈਂਸ ਜਿਹੜੀ ਉਹ ਸੁਣਨ ਨੂੰ, ਦੇਖਣ ਨੂੰ ਜਿਹੜੀ ਮਿਲਦੀ ਆ, ਪਰ ਇਹ ਕਾਂਡ ਜਿਹੜਾ ਆ ਉਹ ਉੱਥੇ ਵਾਪਰਿਆ ਆ। ਕ੍ਰੋਏਸ਼ੀਆ ਦੇ ਨੈਸ਼ਨਲ ਪੁਲਿਸ ਚੀਫ ਨਿਕੋਲਾ ਮਲੀਨਾ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇਸ ਬੰਦੇ ਦਾ ਪਹਿਲਾਂ ਪੁਲਿਸ ਰੈਕਰਡ ਰਿਹਾ ਆ ਡਿਸਟਰਬਿੰਗ ਪਬਲਿਕ ਆਰਡਰ ਤੇ ਡੋਮੈਸਟਿਕ ਅਬਿਊਜ਼ ਦਾ। ਗਨਮੈਨ ਕਹਿੰਦਾ ਵੀ ਉੱਥੋਂ ਫਰਾਰ ਹੋ ਗਿਆ ਸੀਗਾ ਗੋਲੀਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਚ। ਮੁੜ ਕੇ ਇੱਕ ਕੈਫੇ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਜਿੱਥੇ ਇਹ ਅਨਰਜਿਸਟਰਡ ਫਾਇਰ ਆਰਮ ਉਸ ਟਾਈਮ ਦੇ ਉੱਤੇ ਕੈਰੀ ਕਰ ਰਿਹਾ ਸੀਗਾ। ਸੋ ਕਹਿੰਦੇ ਵੀ ਇਹ ਅਨਪ੍ਰੈਸੀਡੈਂਟਡ ਕ੍ਰਾਈਮ ਆ। ਜਿੰਨੀ ਕਿ ਇਨਫੋਰਮੇਸ਼ਨ ਕਹਿੰਦੇ ਸਾਡੇ ਕੋਲ ਮੌਜੂਦ ਆ, ਪਿਛਲੇ 10 ਸਾਲਾਂ ਤੋਂ ਗਨਮੈਨ ਦੀ ਜਿਹੜੀ ਮਾਂ ਆ ਉਹ ਉੱਥੇ
ਰਹਿ ਰਹੀ ਸੀਗੀ। ਸੋ ਕ੍ਰੋਏਸ਼ੀਆ ਦੀ ਵਾਰ ਹੋਈ ਸੀਗੀ ਇੰਡੀਪੈਂਡੈਂਸ ਦੀ, ਜਦੋਂ ਯੂਗੋਸਲਾਵੀਆ ਦੇ ਨਾਲੋਂ ਵੱਖ ਹੋਏ ਸੀਗੇ 1991 ਤੋਂ 1995 ਦੇ ਜਿਹੜੇ ਉਹ ਦਰਮਿਆਨ। ਤਾਂ ਕਹਿੰਦੇ ਵੀ ਉਹਨਾਂ ਨੇ ਕਨਫਰਮ ਕਰਤਾ ਸੀਗਾ ਵੀ ਇਹ ਜਿਹੜਾ ਸਸਪੈਕਟਡ ਸ਼ੂਟਰ ਆ, ਇਹ ਇੱਕ ਸਾਬਕਾ ਮਿਲਟਰੀ ਪੁਲਿਸ ਆਫਿਸਰ ਜਿਹੜਾ ਹੋ ਰਿਹਾ ਆ, ਜਿਸ ਨੇ ਇਸ ਵਾਰ ਦੇ ਵਿੱਚ, ਇਸ ਲੜਾਈ ਦੇ ਵਿੱਚ ਉਸ ਟਾਈਮ ਦੇ ਉੱਤੇ ਹਿੱਸਾ ਲਿਆ ਸੀ। ਦਰੂਵਰ ਕਹਿੰਦੇ ਵੀ 7000 ਲੋਕਾਂ ਦਾ ਇੱਕ ਬੜਾ ਛੋਟਾ ਜਿਹਾ ਕੁਆਇਟ ਜਿਹਾ ਟਾਊਨ ਆ, ਤੇ ਇਸ ਹਮਲੇ ਨੇ, ਇਸ ਗੋਲੀकांड ਨੇ ਉਸ ਨੂੰ ਤੇ ਉਸਦੇ ਇਰਦ ਗਿਰਦ ਦੇ ਇਲਾਕਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਆ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਅਗਲੀ ਖਬਰ ਵੱਲ ਚੱਲੀਏ ਤੇ ਦੁਨੀਆ ਦੇ ਵਿੱਚ ਜੁਲਾਈ 21 ਨੂੰ ਸਭ ਤੋਂ ਜਿਹੜਾ ਗਰਮ ਦਿਨ ਰਿਕਾਰਡ ਕੀਤਾ ਗਿਆ ਹੈਗਾ ਇਸ ਵਾਰ ਦੀ ਜਿਹੜੀ ਜੁਲਾਈ 21 ਆ, ਕਿਉਂਕਿ ਆਪਾਂ ਦੇਖਿਆ ਟੈਂਪਰੇਚਰ ਕਹਿੰਦੇ ਗਲੋਬਲੀ ਬਹੁਤ ਜ਼ਿਆਦਾ ਹਾਈ ਆ। ਯੂਰਪੀਅਨ ਯੂਨੀਅਨ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਉਹਨਾਂ ਨੇ ਰਿਕਾਰਡ ਕੀਤਾ ਹੈ, ਕਹਿੰਦੇ ਵੀ 17.09 ਡਿਗਰੀ ਸੈਲਸੀਅਸ 62.76 ਡਿਗਰੀ ਫਾਰਨਹਾਈਟ, ਥੋੜਾ ਜਿਹਾ ਹਾਇਰ ਆ ਪ੍ਰੀਵੀਅਸ ਰੈਕੋਰਡ ਨਾਲੋਂ। ਪਹਿਲਾਂ ਇਹ 17.08 ਡਿਗਰੀ ਸੈਲਸੀਅਸ ਸੀਗਾ। ਯੂਨਾਈਟਿਡ ਸਟੇਟਸ ਦੇ ਵਿੱਚ, ਯੂਰਪ ਦੇ ਵਿੱਚ, ਰਸ਼ੀਆ ਦੇ ਵਿੱਚ ਪਿਛਲੇ ਹਫ਼ਤੇ ਤੋਂ ਬਹੁਤ ਜ਼ਿਆਦਾ ਜਿਹੜੀ ਗਰਮੀ ਆ ਇਹ ਚੱਲ ਰਹੀ ਹੈਗੀ ਆ। ਕੋਪਰਨਿਕਸ ਜੋ ਇਹ ਰਿਕਾਰਡ ਕਰਦੇ ਹੈਗੇ ਆ, ਉਹਨਾਂ ਨੇ ਰਿਊਟਰਸ ਨੂੰ ਦੱਸਿਆ ਵੀ ਉਹ ਡੇਲੀ ਟੈਂਪਰੇਚਰ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਕਰਦੇ ਆ 1940 ਤੋਂ ਲੈ ਕੇ ਹੁਣ ਤੱਕ। ਪਿਛਲੇ ਸਾਲ 4 ਦਿਨ ਲਗਾਤਾਰ ਜੁਲਾਈ 3 ਤੋਂ ਲੈ ਕੇ ਜੁਲਾਈ 6 ਤੱਕ ਰੈਕੋਰਡ ਬ੍ਰੇਕ ਹੋਇਆ ਸੀ। ਕਲਾਈਮੇਟ ਚੇਂਜ ਕਰਕੇ, ਵਾਰਨਿੰਗ ਫੋਸਲ ਫਿਊਲਸ ਕਰਕੇ, ਕਹਿੰਦੇ ਵੀ ਇਹ ਨਾਰਦਰਨ ਹੈਮੀਸਫੀਅਰ ਜੋ ਕੁਝ ਵਾਪਰਿਆ ਉਹਦੇ ਕਰਕੇ ਹੀ ਹੋ ਰਿਹਾ ਹੈਗਾ। ਹਰ ਮਹੀਨੇ ਜੂਨ 2023 ਤੋਂ ਲੈ ਕੇ 13 ਮਹੀਨੇ ਇੱਕ ਰੋ ਦੇ ਵਿੱਚ ਕਹਿੰਦੇ ਵੀ ਪੂਰੇ ਪਲੈਨਟ ਦੇ ਉੱਤੇ ਹੌਟੈਸਟ ਰੈਕੋਰਡ ਜਿਹੜਾ ਇਹ ਮੰਨਿਆ ਗਿਆ ਹੈਗਾ। ਕੁਝ ਜਿਹੜੇ ਸਾਇੰਟਿਸਟ ਆ ਉਹ ਸੁਜੈਸਟ ਕਰ ਰਹੇ ਵੀ 2024 ਸਨ 2023 ਦਾ ਰੈਕੋਰਡ ਬ੍ਰੇਕ ਕਰ ਦਊਗਾ। ਕਲਾਈਮੇਟ ਚੇਂਜ ਕਰਕੇ ਐਲ ਨੀਨੀਓ ਨੈਚੁਰਲ ਵੈਦਰ ਫਿਨੋਮੀਨਾ ਆ, ਇਹ ਅਪ੍ਰੈਲ ਮਹੀਨੇ ਦੇ ਵਿੱਚ ਐਂਡ ਤਾਂ ਹੋਇਆ ਸੀ, ਪਰ ਇਹਦੇ ਨਾਲ ਜਿਹੜਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਉਂਝ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਇਹ ਜਿਹੜਾ ਸਰਫੇਸ ਏਅਰ ਟੈਂਪਰੇਚਰ 17 ਡਿਗਰੀ ਕੋਈ ਖਾਸ ਤਾਂ ਨਹੀਂ ਹੁੰਦਾ, ਪਰ ਇਹ ਜਿਸ ਇਲਾਕੇ 'ਚ ਹੋਇਆ ਆ ਉਸ ਇਲਾਕੇ ਦਾ ਜਿਹੜਾ ਉਹ ਦੱਸ ਰਹੇ ਆ ਵੀ ਸਭ ਤੋਂ ਜਿਹੜਾ ਇਹ ਵੱਧ ਟੈਂਪਰੇਚਰ ਆ ਰੈਕੋਰਡ ਜਿਹੜਾ ਉਹ ਉੱਥੇ ਟੁੱਟਿਆ ਆ। 62 ਡਿਗਰੀ ਫਾਰਨਹਾਈਟ ਹੋਵੇ ਤਾਂ ਆਪਣੇ ਤਾਂ ਇੱਥੇ ਠੰਡ ਜਿਹੜੀ ਆ ਆਪਾਂ ਮਹਿਸੂਸ ਜਿਹੜੀ ਉਹ ਕਰਦੇ ਆ, ਪਰ ਆਪਾਂ ਨੂੰ ਪਤਾ ਆ ਵੀ ਅਜੇ ਵੀ ਇੱਥੇ, ਚਲੋ ਇਸੇ ਦੇ ਨਾਲ ਹੀ ਗੱਲ ਕਰਦੇ ਜਾਈਏ ਤਾਂ ਇੱਥੇ ਵੀ ਇਸ ਟਾਈਮ ਇੱਕ ਵਾਰੀ ਫਿਰ ਜਿਹੜੀ ਦੂਸਰੀ ਹੀਟ ਵੇਵ ਆ ਉਹ ਚੱਲ ਰਹੀ ਆ। ਕੁਛ ਹੀ ਦਿਨਾਂ ਦੇ ਜਿਹੜੇ ਉਹ ਫਾਸਲੇ ਦੇ ਵਿੱਚ ਵੀਕਐਂਡ ਦੇ ਉੱਤੇ ਥੋੜੀ ਜਿਹੜੀ ਰਾਹਤ ਆ ਉਹ ਮਿਲਣ ਦੇ ਅਸਾਰ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਪਰ ਦੁਨੀਆ ਭਰ ਦੇ ਵਿੱਚ ਹੌਟੈਸਟ ਡੇ ਦੇ ਜਿਹੜੇ ਰੈਕੋਰਡ ਆ ਉਹ ਲਗਾਤਾਰ ਟੁੱਟਦੇ ਜਾ ਰਹੇ ਹੈਗੇ ਨੇ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਫੈਡ ਤੋਂ ਆ ਰਹੀ ਆ, ਇੱਕ ਜਿਹੜੇ ਹੁਣ ਇਕੋਨੋਮਿਸਟ ਆ ਇੱਕ ਵਾਰੀ ਫੇਰ ਕਹਿ ਰਹੇ ਆ, ਰਿਊਟਰ ਦੀ ਜਿਹੜੀ ਪੋਲ ਹੋਈ ਆ ਉਸ ਦੇ ਵਿੱਚ ਵੀ ਫੈਡ ਇਸ ਸਾਲ ਦੇ ਵਿੱਚ 2 ਵਾਰੀ ਇੰਟਰਸਟ ਰੇਟਸ ਆ ਉਹ ਕੱਟ ਕਰ ਦੇਵੇਗਾ। ਇਹ ਚਰਚਾਵਾਂ ਜਨਵਰੀ ਫਰਵਰੀ ਤੋਂ ਸ਼ੁਰੂ ਹੋਈਆਂ ਸੀ ਤੇ ਆਪਾਂ ਜੁਲਾਈ ਦੇ ਅਖੀਰ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਹੈਗੇ ਆ। ਰਿਊਟਰ ਦੀ ਪੋਲ ਜਿਹੜੀ ਕੀਤੀ ਗਈ ਆ, ਇਹ ਵੱਖ-ਵੱਖ ਇਕੋਨੋਮਿਸਟ ਦੀ, ਉਹਨਾਂ ਨੇ ਇਹ ਸੋਚਦੇ ਆ ਵੀ ਇਸ ਦੇ ਵਿੱਚ 2 ਵਾਰੀ ਇੰਟਰਸਟ ਰੇਟ ਕੱਟ ਜਿਹੜੇ ਉਹ ਹੋਣਗੇ। ਫੈਡਰਲ ਓਪਨ ਮਾਰਕੀਟ ਕਮੇਟੀ ਉਹਨਾਂ ਨੇ ਬਾਰ-ਬਾਰ ਹੁਣ ਉਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਆ, ਕਹਿੰਦੇ ਵੀ ਸਾਨੂੰ ਹੁਣ ਹੋਰ ਜ਼ਿਆਦਾ ਭਰੋਸਾ ਆ ਵੀ ਇੰਟਰਸਟ ਰੇਟਸ ਜਿਹੜੇ ਸਾਈਨ ਨੇ ਲੇਬਰ ਮਾਰਕੀਟ ਦੇ ਉਹ ਵੀਕ ਹੋ ਰਹੇ ਆ, ਇਨਫਲੇਸ਼ਨ ਜਿਹੜੀ ਆ ਉਹ ਵੀ ਵੀਕ ਹੋ ਰਹੀ ਆ। ਸੋ ਇਸ ਤੇ ਚੱਲਦਿਆਂ ਅਸੀਂ ਇੰਟਰਸਟ ਰੇਟ ਜਿਹੜੀ ਉਹ ਕੱਟ ਕਰ ਸਕਦੇ ਹੈਗੇ ਆ। 17 ਤੋਂ 23 ਜੁਲਾਈ ਦੇ ਵਿੱਚ 100 ਵੱਖ-ਵੱਖ ਇਕੋਨੋਮਿਸਟ ਉਹਨਾਂ ਨੇ ਰਿਊਟਰ ਪੋਲ ਦੇ ਵਿੱਚ ਇਹ ਜਿਹੜੇ ਆਪਣੇ ਵਿਚਾਰ ਜਿਹੜੇ ਉਹ ਰੱਖੇ, ਉਹ 80% ਤੋਂ ਵੱਧ ਨੇ ਜਿਹੜਾ ਇਹ ਕਿਹਾ ਵੀ 25 ਬੇਸਿਸ ਪੁਆਇੰਟ ਯਾਨੀ ਕਿ 0.25% ਤੱਕ ਜਿਹੜੇ ਇੰਟਰਸਟ ਰੇਟ ਆ ਪਹਿਲੀ ਵਾਰ ਸਤੰਬਰ 'ਚ ਕੱਟ ਜਿਹੜੇ ਉਹ ਹੋਣਗੇ। ਤੇ ਕਹਿੰਦੇ ਵੀ ਜੇ ਉਸ ਦੇ ਨਾਲ ਅਸਰ ਰਿਹਾ ਤਾਂ ਫਿਰ ਦੂਸਰੀ ਜਿਹੜੀ ਇੰਟਰਸਟ ਰੇਟ ਕੱਟ ਆ ਉਹ ਬਹੁਤ ਹੀ ਜਲਦ ਉਸ ਤੋਂ ਬਾਅਦ 'ਚ ਦੇਖਣ ਨੂੰ ਮਿਲੂਗੀ। ਕਹਿੰਦੇ ਸਤੰਬਰ ਤੇ ਦਸੰਬਰ ਦੇ ਵਿੱਚ 2 ਇੰਟਰਸਟ ਰੇਟ ਕੱਟਸ ਇਸ ਸਾਲ 'ਚ ਆ ਰਹੇ ਨੇ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਜੀ। ਅਗਲੀ ਖਬਰ ਵੱਲ ਚੱਲੀਏ ਤੇ ਉਹ ਇਥੀਓਪੀਆ ਤੋਂ ਆ ਰਹੀ ਆ, ਜਿੱਥੇ ਬਹੁਤ ਵੱਡਾ 2 ਲੈਂਡਸਲਾਈਡ ਆਏ ਆ ਜਿਹਦੇ ਨਾਲ 229 ਲੋਕਾਂ ਦੀ ਜਿਹੜੀ ਮੌਤ ਆ
ਹੋ ਗਈ ਹੈਗੀ ਆ। ਇੰਨਾ ਬੁਰਾ ਹਾਲ ਆ, ਲੋਕ ਹੱਥਾਂ ਦੇ ਨਾਲ ਜਿਹੜੀ ਆ ਮਿੱਟੀ ਚੱਕ ਕੇ ਜੋ ਦੱਬੇ ਗਏ ਆ ਉਹਨਾਂ ਨੂੰ ਕੱਢ ਰਹੇ ਹੈਗੇ ਆ। ਕਹਿੰਦੇ ਵੀ ਇਹ ਪਹਾੜੀ ਵਾਲਾ ਏਰੀਆ ਆ, ਬੜਾ ਰਿਮੋਟ ਏਰੀਆ ਆ, ਤੇ ਮੀਂਹ ਉੱਥੇ ਬਹੁਤ ਜ਼ਿਆਦਾ ਪਿਆ ਸੀ, ਗੋਫਾ ਜ਼ੋਨ ਕਰਕੇ ਆ। ਸੋਮਵਾਰ ਨੂੰ ਇਹ ਵਾਪਰਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਹਜੇ ਵੀ ਇਸ ਲੈਂਡਸਲਾਈਡ ਰਾਹੀਂ ਜੋ ਮਿੱਟੀ ਖਿਸਕੀ ਆ ਉਹਦੇ ਥੱਲੇ ਦੱਬੇ ਹੋਏ ਹੈਗੇ ਆ। ਤੇ ਕਹਿੰਦੇ 148 ਬੰਦੇ ਤੇ 81 ਬੀਬੀਆਂ ਜਿਨ੍ਹਾਂ ਦੀ ਮੌਤ ਕਨਫਰਮ ਹੋ ਚੁੱਕੀ ਹੈਗੀ ਆ। ਕੈਂਚੋ ਸ਼ੈਂਚਾ ਲੋਕੈਲਿਟੀ ਆ ਗੋਫਾ ਜ਼ੋਨ ਦੇ ਵਿੱਚ। ਇਹ ਉੱਥੇ ਦੀ ਜਿਹੜੀ ਕਮਿਊਨੀਕੇਸ਼ਨ ਅਫੇਅਰਸ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਹੈਗਾ। ਤੇ 5 ਲੋਕਾਂ ਨੂੰ ਜਿਹਦੇ ਵੀ ਉੱਥੋਂ ਕੱਢਿਆ ਗਿਆ ਹੈਗਾ। ਜੇ ਇਥੋਪੀਅਨ ਦੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆ ਉਹਨਾਂ ਨੇ ਇਹ ਰਿਪੋਰਟ ਕੀਤਾ ਹੈਗਾ। ਹੁਣ ਦੇਖੋ ਵੀ ਮੁਲਕ ਦੁਨੀਆ 'ਚ ਇਦਾਂ ਦੇ ਵੀ ਹੈਗੇ ਜਿਨ੍ਹਾਂ ਦੇ ਕੋਲ ਕੋਈ ਮਸ਼ੀਨ ਨਹੀਂ, ਕੋਈ ਉੱਥੇ ਸਾਧਨ ਨਹੀਂ, ਗਵਰਨਮੈਂਟ ਕਿਸ ਤਰ੍ਹਾਂ ਜਿਹੜੇ ਲੋਕਾਂ ਨੂੰ ਜਿਹੜੇ ਦੱਬੇ ਹੋਏ ਆ ਉਹ ਕੱਢ ਸਕਣ। ਇੱਕ ਕੇਮਲ ਹਾਸ਼ੀ ਮੁਹੰਮਦ ਕਰਕੇ ਪਾਰਲੀਮੈਂਟੇਰੀਅਨ ਆ, ਉਹ ਐਡਿਸ ਅਬਾਬਾ ਤੋਂ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਲੈਂਡਸਲਾਈਡ ਵਾਪਰੇ ਹੈਗੇ ਆ, ਲੋਕਾਂ ਦੇ ਕੋਲ ਭੱਜਣ ਦੇ ਲਈ ਸਮਾਂ ਹੀ ਨਹੀਂ ਹੋਇਆ, ਕਿਉਂਕਿ ਮੀਂਹ ਜ਼ਿਆਦਾ ਪੈਂਦਾ ਸੀ, ਮਿੱਟੀ ਬੜੀ ਨਰਮ ਸੀ ਤੇ ਉਹਦੇ ਨਾਲ ਲੈਂਡਸਲਾਈਡ ਹੋ ਗਏ ਹੈਗੇ। ਯੂਨਾਈਟਿਡ ਨੇਸ਼ਨ ਦੇ ਆਫਿਸ ਆਫ ਕੋਆਰਡੀਨੇਸ਼ਨ ਆਫ ਹਿਊਮੈਨਿਟੇਰੀਅਨ ਅਫੇਅਰਸ OCHA ਕਰਕੇ ਜੋ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਉੱਥੇ ਲੋਕਾਂ ਨੂੰ ਜਿਹੜਾ ਆ ਕੱਢਿਆ ਜਾ ਸਕੇ ਤੇ ਫੂਡ ਵਗੈਰਾ ਵੀ ਉਹ ਭੇਜ ਰਹੇ ਹੈਗੇ ਆ। 19,000 ਤੋਂ ਵੱਧ ਲੋਕ ਜਿਹੜੇ ਇੰਪੈਕਟ ਹੋਏ ਹੈਗੇ ਉੱਥੇ ਫਲੱਡ ਦੇ ਨਾਲ, ਲੈਂਡਸਲਾਈਡ ਦੇ ਨਾਲ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਇਥੀਓਪੀਆ ਦੇ ਵਿੱਚ ਇਸ ਟਾਈਮ ਬੈਡ ਬਣੀ ਹੋਈ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ, ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤ ਜਿਹੜਾ ਹੋ ਚੁੱਕਾ ਆ ਤੇ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਕਾਫੀ ਲੋਕ ਛੱਡ ਕੇ ਜਿਹੜੇ ਉਹ ਗਏ ਆ, ਜਿਹਦੇ ਕਰਕੇ 2 ਆਪਾਂ ਕਾਂਗਰੈਸ਼ਨਲ ਸੀਟਸ ਵੀ ਜਿਹੜੀਆਂ ਉਹ ਗਵਾਈਆਂ ਆ। ਉਧਰ ਫਲੋਰੀਡਾ ਦੀ ਜਿਹੜੀ ਪਾਪੂਲੇਸ਼ਨ ਆ ਉਹ ਪਹਿਲੀ ਵਾਰ ਕਹਿੰਦੇ ਵੀ 23 ਮਿਲੀਅਨ ਨੂੰ ਪਾਰ ਕੀਤੀ ਆ, ਕਿਉਂਕਿ ਬਹੁਤ ਸਾਰੇ ਲੋਕ ਹੋਰ ਸੂਬਿਆਂ ਤੋਂ ਲਗਾਤਾਰ ਫਲੋਰੀਡਾ ਦੇ ਵਿੱਚ ਆ ਕੇ ਵਸ ਰਹੇ ਨੇ। 1 ਅਪ੍ਰੈਲ ਨੂੰ ਇਸ ਸਾਲ ਦੇ ਵਿੱਚ ਫਲੋਰੀਡਾ 'ਚ 23 ਮਿਲੀਅਨ ਤੇ 2,597 ਰੈਜ਼ੀਡੈਂਟ ਜਿਹੜੇ ਆ ਉਹ ਹੋ ਚੁੱਕੇ ਸੀਗੇ। ਪਿਛਲੇ ਸਾਲ ਦੇ ਵਿੱਚ ਇਹਨਾਂ ਨੇ ਤਕਰੀਬਨ 3,59,000 ਲੋਕ ਨਵੇਂ ਜਿਹੜੇ ਉਹ ਐਡ ਹੋਏ ਆ ਤੇ ਕਹਿੰਦੇ ਵੀ ਪਿਛਲੇ ਡੈਕੇਡ ਦੇ ਵਿੱਚ ਹਰ ਸਾਲ 3.5 ਲੱਖ ਤੋਂ 4.25 ਲੱਖ ਲੋਕ ਫਲੋਰੀਡਾ ਦੇ ਵਿੱਚ ਹਰ ਸਾਲ ਜਿਹੜੇ ਉਹ ਆ ਕੇ ਉਹਨਾਂ ਨੇ ਰਹਿਣਾ ਜਿਹੜਾ ਉਹ ਸ਼ੁਰੂ ਕੀਤਾ ਸੀ। ਸੋ COVID-19 ਦੀ ਪੈਂਡੈਮਿਕ ਤੋਂ ਬਾਅਦ ਦੇ ਵਿੱਚ ਫਲੋਰੀਡਾ ਦਾ ਜਿਹੜਾ ਗਰੋਥ ਰੇਟ ਆ ਉਹ ਕਾਫੀ ਜ਼ਿਆਦਾ ਵਧਿਆ ਸੀ। ਵੈਸੇ ਕਿਆਸ ਰਹੀਆਂ ਕਹਿੰਦੇ ਸੀਗੇ ਵੀ 1% ਤੋਂ ਘੱਟ ਇਸ ਦੇ ਵਿੱਚ ਵਾਧਾ ਹੋਊਗਾ, ਪਰ 1.6-1.5% ਤੋਂ ਵੀ ਵੱਧ ਗਰੋਥ ਰੇਟ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਰਿਹਾ ਆ। 10% ਪਾਪੂਲੇਸ਼ਨ ਫਲੋਰੀਡਾ ਦੀ 75 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲੀ ਦੱਸੀ ਜਾਂਦੀ ਆ। ਕੈਲੀਫੋਰਨੀਆ ਦੇ ਵਿੱਚ ਸਿਆਰਾ ਨਵਾਡਾ ਵਾਲਾ ਜੋ ਏਰੀਆ ਆ ਉੱਥੇ 4 ਅੱਗਾਂ ਲੱਗੀਆਂ ਹੈਗੀਆਂ, ਉਹ ਲਾਈਟਨਿੰਗ ਕਰਕੇ ਲੱਗੀਆਂ ਹੈਗੀਆਂ। ਸੋ ਉਹਦੇ ਬਾਰੇ ਡਿਟੇਲ ਜਿਹੜੀਆਂ ਉਹ ਆਪਾਂ ਸ਼ਾਮ ਦੀਆਂ ਖਬਰਾਂ ਸਾਡੀਆਂ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਹੁਣ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।